मुल्क की पार्लीमेंट नूं इस भारती हुकूमत ने बचाउण लई, हाकमां ने बचाउण लई हर हरबा वरतिया। कई बारी कतलो गारद खून इत्थों तक के बलियां भी लै लईआं लोकां ने। हरियाणा सिख गुरुद्वारा प्रबंधक कमेटी वाल ध्यान दे के ਉਹਦੇ ਵੱਲ ਇਸ਼ਾਰਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਬਈ ਇਹ ਅਸਲ ਵਿੱਚ ਹਰਿਆਣੇ ਦਾ ਜਿਹੜਾ ਗੁਰਦੁਆਰਾ ਸਾਹਿਬਾਨ ਆ ਸਾਰੇ ਉਹ ਸਿੱਖਾਂ ਨੇ ਨਹੀਂ, ਉਹ ਤਾਂ ਜੀ ਸਰਕਾਰ ਨੇ ਉਹਨਾਂ ਦਾ ਪ੍ਰਬੰਧ ਸੰਭਾਲ ਲਿਆ। ਸਰਕਾਰ ਜਿਹੜੀ ਆ ਬੜੀ ਔਖੀ ਸੀਗੀ ਕਿ ਕਿਸਾਨ ਮੋਰਚੇ ਦੌਰਾਨ ਇਹਨਾਂ ਦੇ ਗੁਰਧਾਮਾਂ ਨੇ ਹੀ ਇਸ ਕਿਸਾਨ ਮੋਰਚੇ ਦੇ ਵਿੱਚ ਜਾਨ ਪਾਈ, ਕਿਉਂਕਿ ਗੁਰੂ ਕੇ ਲੰਗਰ ਤੇ ਹੋਰ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਉਹ ਸਿੱਖਾਂ ਨੇ ਇਸ ਮੋਰਚੇ ਨੂੰ ਦਿੱਤੀਆਂ। ਪਾਰਲੀਮੈਂਟ ਆ ਸਾਡੀ ਸਿੱਖਾਂ ਦੀ ਸ਼੍ਰੋਮਣੀ ਕਮੇਟੀ, ਇਹਨੂੰ ਭੰਗ ਕਰਨ ਵਾਲਿਓ ਚੇਤੇ ਰੱਖਿਓ ਤੁਹਾਡੀ ਪਾਰਲੀਮੈਂਟ ਦੇ ਵੀ ਕਈ ਟੁਕੜੇ ਹੋਣਗੇ। ਜਿਹੜਾ ਇਹ ਮਾਹੌਲ ਵਾ ਕੇ ਇੱਥੇ ਹੁੱਲੜਬਾਜ਼ੀ ਹੋ ਰਹੀ ਆ ਜਾਂ ਹੋਰ ਗਲਤੀਆਂ ਹੋ ਰਹੀਆਂ ਨੇ, ਇਹਦੇ ਪਿੱਛੇ ਸਾਡੀ ਕੌਮ ਦੀਆਂ ਸੰਸਥਾਵਾਂ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਕੀਤਾ ਜਾਂਦਾ ਰਿਹਾ ਪਿਛਲੇ 10-15 ਸਾਲਾਂ ਤੋਂ, ਉਹ ਆ ਸ਼੍ਰੋਮਣੀ ਅਕਾਲੀ ਦਲ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਸੀ, ਪਰ ਇਹਨੂੰ ਸਰਮਾਏਦਾਰਾਂ ਦੀ ਪਾਰਟੀ ਬਣਾ ਧਰਿਆ। ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਗੱਲ ਸੱਚੀ ਆ ਕਿ ਕੂੜ ਪ੍ਰਚਾਰ ਹੋਇਆ, ਇਹ ਵੀ ਗੱਲ ਤੁਹਾਡੀ ਸੱਚੀ ਆ ਬਈ ਸਿੱਖ ਨੌਜਵਾਨਾਂ ਦੇ ਅੰਦਰ ਸਿੱਖ ਸੰਸਥਾਵਾਂ ਦਾ ਤੇ ਉਹਨਾਂ ਦੇ ਅਹੁਦੇਦਾਰਾਂ ਦਾ ਉਹੋ ਜਿਹਾ ਅਦਬ ਸਤਿਕਾਰ ਨਹੀਂ ਰਿਹਾ ਜਿਹੋ ਜਿਹਾ ਹੋਣਾ ਚਾਹੀਦਾ ਸੀ। ਪਰ ਇਹਦੇ ਲਈ ਇਕੱਲਾ ਦੁਸ਼ਮਣ ਨੂੰ ਜਾਂ ਵਿਰੋਧੀ ਨੂੰ ਕਿਸੇ ਨੂੰ ਦੋਸ਼ੀ ਠਹਿਰਾ ਕੇ ਸਰਨਾ ਨਹੀਂ ਹੈ। ਖਾਲਸਾ ਪੰਥ ਚੰਗੀ ਤਰ੍ਹਾਂ ਸਮਝਦਾ ਹੈ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਦਲ ਬਣਾ ਧਰਿਆ ਤੇ ਇਹ ਇੱਕ ਗਰੋਹ ਵਾਂਗੂ ਕੰਮ ਕਰਦਾ, ਜਿਹਨੂੰ ਸਿੱਖਾਂ ਦੇ ਸਰੋਕਾਰਾਂ ਨਾਲ ਕੋਈ ਮਤਲਬ ਨਹੀਂ। ਸਿੱਖ ਜਿਹੜੇ ਮਰਜ਼ੀ ਖੂਹ ਖਾਤੇ ਡਿੱਗਣ, ਸਿੱਖਾਂ ਦੇ ਹਿੱਤਾਂ ਦੀ, ਸਿੱਖਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਤਾਂ ਇੱਕ ਪਾਸੇ ਰਹੀ, ਸਾਡੇ ਇਸ਼ਟ ਦੀ ਬੇਅਦਬੀ ਕਰਾਉਣ, ਸਾਡੇ ਸਾਰੇ ਮਸਲੇ ਉਲਝਾਉਣ ਵਿੱਚ ਜੋ ਬਾਦਲ ਦਲ ਦਾ ਰੋਲ ਆ ਉਹ ਇੰਨਾ ਨੰਗਾ ਚਿੱਟਾ ਵੀ ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ ਬਚੀ। ਗਿਆਨੀ ਹਰਪ੍ਰੀਤ ਸਿੰਘ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜਾਂ ਹੋਰ ਕੋਈ ਵੀ ਆਗੂ ਇਹ ਮਤ ਸਮਝੇ ਕਿ ਲੋਕਾਂ ਨੂੰ ਸਮਝ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲਾ ਮਹੱਲਾ, ਸੋ ਹੋਲੇ ਮਹੱਲੇ ਦੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਬਾਦਲ ਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਹੋਏ ਨੇ, ਉਹਨਾਂ ਨੇ ਜਿਹੜੀ ਹੋਲੇ ਮਹੱਲੇ ਦੇ ਮੌਕੇ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ, ਅੱਜ ਉਹਦੇ ਉੱਤੇ ਗੱਲ ਕਰਾਂਗੇ। ਪਰ ਇਸ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਗੱਲ ਆ ਵੀ ਹੋਲੇ ਮਹੱਲੇ ਮੌਕੇ ਹੁੱਲੜਬਾਜ਼ਾਂ ਨੇ ਜਿਸ ਤਰੀਕੇ ਨਾਲ ਉੱਥੇ ਗਏ ਹੋਏ ਇੱਕ ਸਿੱਖ ਨੌਜਵਾਨ ਦਾ, ਪ੍ਰਦੀਪ ਸਿੰਘ ਦਾ ਕਤਲ ਕੀਤਾ ਵਾ। ਕੈਨੇਡਾ ਤੋਂ PRC ਨੌਜਵਾਨ ਤੇ ਹੋਲੇ ਮਹੱਲੇ ਦੇ ਦਰਸ਼ਨ ਦਿਦਾਰੇ ਕਰਨ ਲਈ ਗਿਆ ਤੇ ਉੱਥੇ ਜਦੋਂ ਦੇਖਿਆ ਵੀ ਬਹੁਤ ਭੈੜੇ ਤਰੀਕੇ ਨਾਲ ਸਿੱਖ ਨੌਜਵਾਨ ਸੰਗਤਾਂ ਦੇ ਵਿੱਚ ਖੱਲਰਬਾਜ਼ੀ ਪਾਉਂਦੇ ਫਿਰਦੇ ਆ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਇਹ ਰੁਝਾਨ ਜ਼ੋਰ ਫੜਦਾ ਜਾ ਰਿਹਾ ਬਈ ਟਰੈਕਟਰਾਂ ਦੇ ਉੱਤੇ, ਮੋਟਰਸਾਈਕਲਾਂ ਦੇ ਉੱਤੇ ਜਾਂ ਹੋਰ ਕਈ ਢੰਗ ਤਰੀਕਿਆਂ ਨਾਲ ਜਦੋਂ ਨੌਜਵਾਨ ਜਾਂਦੇ ਆ ਤਾਂ ਪਤਾ ਨਹੀਂ ਉਹਨਾਂ ਦੇ ਪਰਿਵਾਰ ਵੀ ਨਹੀਂ ਉਹਨਾਂ ਨੂੰ ਸਮਝਾਉਂਦੇ, ਉਹ ਕੀ ਸੋਚ ਕੇ ਜਾਂਦੇ ਆ। ਵੱਡੇ ਵੱਡੇ ਸਪੀਕਰ ਲਾ ਲੈਂਦੇ ਆ ਤੇ ਬੜੇ ਖੜਦੰਬ ਪਾਉਣ ਵਾਲੇ ਗਾਣੇ ਤੇ ਰਾਹ ਦੇ ਵਿੱਚ ਖੱਪਖਾਨਾ ਪਾਉਣਾ, ਜਿਹੜੀ ਸ਼ਰਧਾ ਭਾਵਨਾ ਦੇ ਨਾਲ ਸਾਡੇ ਬਜ਼ੁਰਗ ਜਾਂਦੇ ਰਹੇ ਆ ਜਾਂ ਅਸੀਂ ਵੀ ਆਪਦੇ ਬਚਪਨ 'ਚ ਪਿੰਡੋਂ ਟਰਾਲੀ ਜਾਣੀ, ਜਦੋਂ ਗੁਰਦੁਆਰੇ ਅਨਾਉਂਸਮੈਂਟ ਹੋਣੀ, ਕਈ ਦਿਨ ਪਹਿਲਾਂ ਹੀ ਅਨਾਉਂਸਮੈਂਟਾਂ ਪਿੰਡਾਂ 'ਚ ਹੋਣ ਲੱਗ ਜਾਂਦੀਆਂ ਨੇ ਵੀ ਭਾਈ ਫਲਾਨਾ ਸਿੰਘ ਦੀ ਟਰਾਲੀ ਇੰਨੀ ਤਰੀਕ ਨੂੰ ਇੰਨੇ ਵਜੇ ਤੁਰਨੀ ਆ ਤੇ ਫਲਾਨਿਆਂ ਦੀ ਟਰਾਲੀ ਉਸ ਤੋਂ ਅਗਲੇ ਦਿਨ ਤੁਰਨੀ ਆ। ਸੋ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਟਰੈਕਟਰ ਟਰਾਲੀਆਂ ਖਰੀਦੀਆਂ ਹੁੰਦੀਆਂ, ਉਹਨਾਂ ਨੇ ਗੁਰਦੁਆਰੇ ਪਹਿਲਾਂ ਹੀ ਭਾਈ ਨੂੰ ਕਿਹਾ ਹੁੰਦਾ ਸੀ ਵੀ ਐਤਕੀ ਅਸੀਂ ਇਹ ਸੇਵਾ ਕਰਨੀ ਹੈ ਤੇ ਟਰਾਲੀ ਦੇ ਵਿੱਚ ਥੱਲੇ ਪਰਾਲੀ ਵਿਛਾ ਕੇ ਉੱਪਰ ਉਹਦੇ ਦਰੀਆਂ ਵਿਛਾ ਕੇ ਵਿੱਚ ਚੰਗਾ ਇੰਤਜ਼ਾਮ ਕਰਕੇ
ਤੇ ਪਹਿਲਾਂ ਬਜ਼ੁਰਗਾਂ ਨੂੰ ਬਿਠਾਉਣਾ ਉਸ ਦਿਨ, ਤੇ ਇਹ ਤੋਂ ਬਿਨਾਂ ਹੋਰ ਜਿਹੜੇ ਸੱਜਣ ਮਿੱਤਰ ਹੁੰਦੇ ਸੀ ਜਾਂ ਬੱਚੇ ਹੁੰਦੇ ਸੀ, ਮਾਈਆਂ ਹੁੰਦੀਆਂ ਸੀ, ਸਭ ਨੂੰ ਬੜੇ ਸਲੀਕੇ ਨਾਲ ਬਿਠਾ ਕੇ ਫਿਰ ਜਦੋਂ ਸੰਗਤਾਂ ਨੇ ਅਰਦਾਸਾਂ ਸੋਧ ਕੇ ਤੁਰਨਾ, ਤਾਂ ਰਸਤੇ ਦੇ ਵਿੱਚ ਥਾਂ ਥਾਂ ਦੇ ਉੱਤੇ ਸਿੱਖ ਸੰਗਤਾਂ ਨੇ ਨਾਲੇ ਤਾਂ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਨੇ, ਤੇ ਜਿਹੜਾ ਵਿੱਚ ਸਿਆਣਾ ਬਜ਼ੁਰਗ ਹੁੰਦਾ ਸੀ ਜਿਹਨੂੰ ਸਮਝ ਹੁੰਦੀ ਸੀ, ਉਹ ਫਿਰ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਉਹਨੇ ਦੱਸਣਾ ਵੀ ਇੱਥੇ ਆਹ ਹੋਇਆ। ਤੇ ਨਾਲੇ ਤਾਂ ਸਾਰੇ ਰਾਹ ਬਾਣੀ ਪੜ੍ਹਦਿਆਂ ਨੇ, ਸਵੇਰੇ ਸ਼ਾਮ ਕੀਰਤਨ ਨਿਤਨੇਮ ਕਰਦਿਆਂ ਨੇ, ਤੇ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕਰਦਿਆਂ ਨੇ ਅੱਗੇ ਤੁਰੀ ਜਾਣਾ। ਤੇ ਨਾਲ ਜਿਹੜਾ ਥਾਂ ਥਾਂ ਦੇ ਉੱਤੇ ਸਿੱਖ ਸੰਗਤਾਂ ਨੇ ਗੁਰੂ ਕੇ ਲੰਗਰ ਲਾਏ ਹੁੰਦੇ ਸੀ। ਉਦੋਂ ਤਾਂ ਲੰਗਰ ਜਿਹੜੇ, ਅੱਜ ਤਾਂ ਬਹੁਤ ਕੁਛ ਨਵੀਆਂ ਆਈਟਮਾਂ, ਕਈ ਪੀਜੇ ਬਰਗਰ ਲਾਈ ਫਿਰਦੇ, ਕੁਛ ਹੋਰ। ਉਦੋਂ ਸਾਦਾ ਦਾਲ ਫੁਲਕਾ ਜਾਂ ਵੱਧ ਤੋਂ ਵੱਧ ਕੋਈ ਮਿੱਠੀ ਚੀਜ਼ ਕਿਸੇ ਨੇ ਬਣਾ ਲੈਣੀ, ਖੀਰ ਬਣ ਗਈ, ਤੇ ਉਹ ਫਿਰ ਛਕਦਿਆਂ ਨੇ ਜਾਣਾ। ਕਈ ਜਿਹੜੇ, ਕਿਉਂਕਿ ਸਫ਼ਰ ਦੇ ਵਿੱਚ ਲੋਕਾਂ ਨੂੰ ਪ੍ਰੋਬਲਮ, ਸਮੱਸਿਆ ਆਉਂਦੀ ਸੀ, ਉਹਨਾਂ ਲਈ ਫਿਰ ਕਈ ਥਾਂ ਤੇ ਖਿਚੜੀ ਜਾਂ ਦਾਲ ਚੌਲ ਵੀ ਹਲਕੀ ਖੁਰਾਕ ਜਿਹੜੀ ਆ। ਸੋ ਜਦੋਂ ਅਨੰਦਪੁਰ ਸਾਹਿਬ ਜਾਣਾ, ਹੋਲਾ ਮਹੱਲਾ ਉੱਥੇ ਦਰਸ਼ਨ ਦਿਦਾਰੇ ਕਰਨੇ, ਫਿਰ ਉੱਥੇ ਵੀ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ। ਸਾਰੀ ਸਾਰੀ ਰਾਤ ਜਦੋਂ ਉੱਥੇ ਢਾਡੀ ਦਰਬਾਰ ਲੱਗਣੇ, ਕੀਰਤਨ ਹੋਣਾ ਜਾਂ ਹੋਰ ਸਮਾਗਮ ਜਿਹੋ ਜਿਹਾ ਕਿਸੇ ਦਾ ਮਨ ਵਾ, ਤੇ ਕਈ ਕਈ ਦਿਨ ਉੱਥੇ ਰਹਿਣਾ। ਤੇ ਸਮੁੱਚੇ ਖਾਲਸਾ ਪੰਥ ਦੇ ਵੱਡੇ ਦਰਿਆ ਦਾ ਇੱਕ ਨਿੱਕਾ ਜਿਹਾ ਹਿੱਸਾ ਬਣ ਕੇ ਹਰੇਕ ਸਿੱਖ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦਾ ਸੀ। ਤੇ ਵਾਪਸੀ ਤੇ ਵੀ ਫਿਰ ਜਿਹੜੇ ਰਸਤੇ ਵਿੱਚ ਗੁਰਧਾਮ ਆਉਂਦੇ ਆ, ਉਹਨਾਂ ਦੇ ਦਰਸ਼ਨ ਦਿਦਾਰੇ ਕਰਕੇ ਜਦੋਂ ਪਿੰਡ ਆਉਣਾ, ਤੇ ਦੂਰੋਂ ਹੀ ਜਕਾਰੇ ਗੂੰਜਣੇ। ਤੇ ਪਿੰਡ ਵਾਲਿਆਂ ਨੇ, ਜਿਹੜੇ ਸੰਗਤ ਨਗਰ ਖੇੜੇ ਦੇ ਨਹੀਂ ਗਏ ਹੁੰਦੇ ਸੀ ਨਾਲ, ਉਹਨਾਂ ਨੇ ਬਾਹਰ ਆ ਕੇ, ਜਿੱਥੇ ਟਰਾਲੀਆਂ ਨੇ ਰੁਕਣਾ ਹੁੰਦਾ ਸੀ, ਗੁਰੂ ਘਰ ਦੇ ਕੋਲ ਆਮ ਤੌਰ ਤੇ ਜ਼ਿਆਦਾ ਹੁੰਦਾ ਸੀ ਵੀ ਇੱਥੋਂ ਤੁਰੇ ਆ, ਇੱਥੋਂ ਹੀ ਆ ਕੇ ਟਰਾਲੀ ਰੁਕਣੀ ਹੈ, ਉੱਥੇ ਸੰਗਤਾਂ ਨੇ ਸਾਰੀਆਂ ਨੇ ਆ ਕੇ ਪਹਿਲਾਂ ਖੜ ਜਾਣਾ। ਤੇ ਫਿਰ ਪੂਰੇ ਆਦਬ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੇ ਨਤਮਸਤਕ ਹੋ ਕੇ ਉੱਥੇ ਫਿਰ ਧੰਨਵਾਦ ਕਰਨਾ ਕਿ ਜਿਹੜੀ ਯਾਤਰਾ ਇਹ ਆ ਧਾਰਮਿਕ ਸਾਡੀ, ਇਹ ਸੁੱਖੀ ਸ਼ਾਂਤੀ ਨਿਬੜੀ ਆ। ਤੇ ਕਈ ਦਿਨ ਫਿਰ ਜਿੱਥੇ ਵੀ ਕਿਤੇ ਚਾਰ ਸਿਆਣਿਆਂ ਬਜ਼ੁਰਗਾਂ ਨੇ ਬਹਿਣਾ, ਫਿਰ ਹੋਲੇ ਮਹੱਲੇ ਦੀਆਂ ਗੱਲਾਂ ਦੇ ਉੱਤੇ ਚਰਚਾ ਹੋਣੀ। ਅਕਾਲੀ ਕਾਨਫਰੰਸਾਂ ਦੇ ਵਿੱਚ ਜਾਂ ਧਾਰਮਿਕ ਦੀਵਾਨਾਂ ਵਿੱਚ ਜਿਹੜੀਆਂ ਗੱਲਾਂ ਸਿੱਖੀਆਂ ਤੇ ਸਮਝੀਆਂ ਹੁੰਦੀਆਂ ਸੀ ਪੰਥ ਦੇ ਭਲੇ ਵਾਲੀਆਂ, ਉਹਨਾਂ ਤੇ ਚਰਚਾ ਹੋਣੀ। ਸੋ ਇੱਕ ਉਹ ਦੌਰ ਸੀਗਾ ਜਿਹਦੇ ਵਿੱਚ ਹਰੇਕ ਬੰਦਾ, ਬੱਚਾ, ਬਜ਼ੁਰਗ, ਮਾਈ ਆਟੋਮੈਟਿਕਲੀ ਆਪਦੇ ਧਰਮ ਦੇ ਨਾਲ ਓਤ-ਪੋਤ ਹੋ ਜਾਂਦਾ ਸੀ, ਅੰਦਰ ਉਹਦੇ ਧਰਮ ਰਮਦਾ ਸੀ। ਸ਼ਰਧਾ ਤੇ ਸਤਿਕਾਰ ਦਾ, ਭਰੋਸੇ ਦਾ ਉੱਥੇ ਇੱਕ ਦਰਿਆ ਵਗਦਾ ਸੀ, ਤੇ ਉਹਦਾ ਮਾਣ ਹੁੰਦਾ ਸੀਗਾ ਕਿ ਅਸੀਂ ਸਿੱਖ। ਬਹੁਤ ਉਸ ਮੌਕੇ ਇੱਕ ਇਹੋ ਜਿਹਾ ਮਾਹੌਲ ਸਿਰਜਿਆ ਜਾਂਦਾ ਸੀ, ਜਿਹਦੇ ਅਸਰ ਵਿੱਚ ਬਹੁਤ ਸਾਰੇ ਲੋਕਾਂ ਦੇ, ਬੱਚਿਆਂ ਦੇ ਮਨਾਂ 'ਚ ਆਉਣਾ ਵੀ ਆਪਾਂ ਵੀ ਅੰਮ੍ਰਿਤਧਾਰੀ ਹੋਈਏ, ਨਿਤਨੇਮੀ ਬਣੀਏ, ਬਾਣੀ ਨਾਲ ਜੁੜੀਏ, ਬਾਣੇ ਨਾਲ ਜੁੜੀਏ। ਪਰ ਅੱਜ ਜਿਹੜਾ ਮਾਹੌਲ ਆ ਉਹ ਬਹੁਤ ਵੱਖਰਾ ਹੋ ਗਿਆ। ਬਹੁਤ ਸਾਰੀਆਂ ਗੱਲਾਂ ਅੱਜ ਦੇ ਹਿਸਾਬ ਦੇ ਨਾਲ ਕਈ ਵੀਰਾਂ ਭੈਣਾਂ ਨੂੰ, ਸੰਗਤਾਂ ਨੂੰ ਸ਼ਾਇਦ ਚੰਗੀਆਂ ਲੱਗਦੀਆਂ ਹੋਣਗੀਆਂ, ਪਰ ਕਈ ਗੱਲਾਂ ਦੇ ਨਤੀਜੇ ਬੜੇ ਮਾੜੇ ਨਿਕਲ ਰਹੇ ਆ। ਖਾਸ ਤੌਰ ਦੇ ਉੱਤੇ ਜਿਹੜੀ ਆ ਸ਼ੋਸ਼ੇਬਾਜ਼ੀ ਵਾਲੀ ਗੱਲ ਚੱਲ ਪਈ ਹੈ, ਜਿਹਦੇ ਵਿੱਚ ਨੌਜਵਾਨ ਬੱਚੇ ਸਾਡੇ ਹੀ ਨੇ, ਸਾਡੇ ਹੀ ਪੁੱਤ ਭਰਾ ਭਤੀਜੇ ਨੇ, ਉਹ ਗੜਬੜ ਕਰ ਰਹੇ ਨੇ। ਔਰ ਜਦੋਂ ਮਾਪਿਆਂ ਤੋਂ ਪਰਾਂ ਸਿੱਖ ਸੰਗਤਾਂ ਦੇ ਵਿਚਾਲੇ ਉਹ ਹੁੱਲੜਬਾਜ਼ੀ ਕਰਦੇ ਆ, ਜਦੋਂ ਉਹ ਇਸ ਤਰੀਕੇ ਨਾਲ ਬਿਹੇਵ ਦੀ ਥਾਂ ਤੇ ਮਿਸਬਿਹੇਵ ਕਰਨ ਚਲੇ ਜਾਂਦੇ, ਉਦੋਂ ਸਾਡੀ ਕੌਮ ਦਾ, ਸਾਡਾ ਸਮਾਜ ਦਾ ਫਰਜ਼ ਬਣਦਾ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਇੱਕ ਸਾਡੇ ਵੀਰ ਦੀ ਜਾਨ ਚਲੀ ਗਈ ਇਸ ਰੌਲੇ ਵਿੱਚ, ਤੇ ਜੇ ਅਜੇ ਵੀ ਨਾ ਸੰਭਲੇ ਤਾਂ ਇਹ ਆਉਣ ਵਾਲੇ ਜਿਹੜੇ ਹੋਲੇ ਮਹੱਲੇ ਜਾਂ ਸਾਡਾ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਜਾਂ ਵਿਸਾਖੀ ਆਉਂਦੀ ਆ, ਦਮਦਮਾ ਸਾਹਿਬ, ਇਹ ਸਾਡੇ ਸਾਰੇ ਜਿਹੜੇ ਦਿਨ ਤਿਉਹਾਰ ਨੇ, ਇਹਨਾਂ ਦੇ ਮੌਕੇ ਸਮੱਸਿਆ ਪੈਦਾ ਹੋਏਗੀ। ਸੋ ਖਾਸ ਤੌਰ ਦੇ ਉੱਤੇ ਜਿਹੜੀ ਨੌਜਵਾਨ ਪੀੜ੍ਹੀ ਆ, ਇਹਦੇ ਉੱਤੇ ਤਾਂ ਫਖਰ ਹੁੰਦਾ। ਸਾਨੂੰ ਚੇਤੇ ਆ ਕਿ 1990-91 ਦੇ ਹੋਲੇ ਮਹੱਲਿਆਂ ਦੇ ਮੌਕੇ ਕਿਵੇਂ ਉੱਥੇ ਸਾਰੀ ਨੌਜਵਾਨ ਪੀੜ੍ਹੀ, ਸਾਰੇ ਪੰਜਾਬ ਚੋਂ, ਪੰਜਾਬ ਤੋਂ ਬਾਹਰੋਂ ਵੀ ਹੋਲੇ ਮਹੱਲੇ ਮੌਕੇ ਸਟੇਜ ਦੇ ਉੱਤੇ ਰਾਤ ਨੂੰ ਸਿੰਘਾਂ ਨੇ ਬੋਲਣਾ ਹੁੰਦਾ ਸੀਗਾ,
ਤੇ ਸਾਰਿਆਂ ਦੇ ਮਨ ਵਿੱਚ ਹੁੰਦਾ ਸੀਗਾ ਵੀ ਅੱਜ ਉੱਥੇ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ, ਇਹ ਉਸ ਮੌਕੇ ਜਿੰਨੀਆਂ ਵੀ ਖਾੜਕੂ ਖਾਲਿਸਤਾਨੀ ਜਥੇਬੰਦੀਆਂ ਸੀ, ਬੱਬਰ ਖਾਲਸਾ ਆਦਿਕ, ਇਹਨਾਂ ਸਾਰਿਆਂ ਦੇ ਨੁਮਾਇੰਦੇ ਬੋਲਣਗੇ ਤੇ ਉੱਥੇ ਸਟੇਜ ਤੇ ਚੱਲਾਂਗੇ ਤੇ ਸਾਰੀ ਨੌਜਵਾਨ ਪੀੜ੍ਹੀ ਇੱਕ ਟੱਕ ਇੱਕ ਮਨ ਚਿੱਤ ਹੋ ਕੇ ਜਦੋਂ ਉਹ ਰਾਤ ਨੂੰ ਸਾਰੀ ਪੰਡਾਲ ਦੀਆਂ ਬੱਤੀਆਂ ਹੋ ਜਾਣੀਆਂ ਬੰਦ ਤੇ ਸਟੇਜ ਦੇ ਉੱਤੇ ਇੱਕ ਮੂੰਹ ਸਿਰ ਉੱਤੇ ਸੋਹਣਾ ਦਸਤਾਰਾ ਸਜਾ ਕੇ ਗੁਰਸਿੱਖ ਪਿਆਰੇ ਨੇ ਬੋਲਣਾ ਕਿ ਅਸੀਂ ਫਲਾਨੀ ਜਥੇਬੰਦੀ ਵੱਲੋਂ ਆ ਤੇ ਕੌਮ ਦੀ ਸੇਵਾ ਕਰ ਰਹੇ ਆ, ਆਹ ਸਾਡਾ ਕੀਤਾ ਹੋਇਆ ਤੇ ਆਹ ਅਸੀਂ ਅੱਗੇ ਕਰਨਾ ਚਾਹੁੰਦੇ ਆ, ਆਹ ਸਾਡੇ ਨੀਤੀ ਨਿਸ਼ਾਨੇ ਆ। ਫਿਰ ਹੋਰ ਜਥੇਬੰਦੀ, ਉਹ ਸਾਰੀ ਰਾਤ ਸਿੱਖ ਨੌਜਵਾਨਾਂ ਨੇ ਸਿੱਖ ਸੰਘਰਸ਼ ਦੇ ਨਾਲ ਆਪਦੇ ਆਪ ਨੂੰ ਜੋੜ ਕੇ ਮੇਲ ਕੇ ਦੇਖਣਾ, ਬਹੁਤ ਇੱਕ ਉਹ ਵੇਲਾ ਇਤਿਹਾਸ ਸੀ ਸਾਡੀ ਕੌਮ ਦਾ। ਪਰ ਅੱਜ ਨੌਜਵਾਨ ਜਿਹੜੇ ਆ ਜਿਸ ਤਰੀਕੇ ਨਾਲ ਜਦੋਂ ਸ਼ਾਮ ਦੇ ਟਾਈਮ ਉੱਤੇ ਟਰੈਕਟਰਾਂ ਉੱਤੇ ਮੋਟਰਸਾਈਕਲਾਂ ਦੇ ਉੱਤੇ ਵੱਡੇ ਹਾਰਨ ਵੱਡੇ ਸਪੀਕਰ ਬੰਨ ਕੇ ਇਹ ਸਾਰਾ ਕੁਝ ਕਰਦੇ ਆ, ਇਹ ਤੋਂ ਪਹਿਲਾਂ ਕਿ ਦੂਜੀਆਂ ਕੌਮਾਂ ਦੂਜੀਆਂ ਧਰਮਾਂ ਦੇ ਲੋਕ ਸਾਡੇ ਬਾਰੇ ਨਾਵਾਚਕ ਵਿਚਾਰ ਬਣਾਉਣ ਕੇ ਕਰਦੇ ਕੀ ਫਿਰਦੇ ਆ, ਇਸ ਤੋਂ ਪਹਿਲਾਂ ਹੀ ਸਾਨੂੰ ਸੰਭਲ ਜਾਣਾ ਚਾਹੀਦਾ ਸੀ। ਪਰ ਅਸੀਂ ਨਹੀਂ ਸੰਭਲੇ ਤੇ ਨਤੀਜਾ ਕੀ ਨਿਕਲਿਆ ਕਿ ਸਾਡੇ ਇੱਕ ਕੌਮ ਦੇ ਪ੍ਰਦੀਪ ਸਿੰਘ ਨੌ ਵੀਰ ਗੁਰਦਾਸਪੁਰ ਜ਼ਿਲ੍ਹੇ ਦਾ ਵਿਚਾਰਾ, ਉਹ ਇਸ ਗੰਦ ਦੇ ਖਿਲਾਫ ਡਟ ਗਿਆ। ਉਹਨੇ ਰੋਕਣਾ ਚਾਹਿਆ ਪਰ ਰੋਕਦਾ ਉਹ ਇਸ ਜ਼ੁਲਮ ਦਾ ਸ਼ਿਕਾਰ ਹੋ ਗਿਆ। ਹੁਣ ਉਹ ਨੌਜਵਾਨ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ, ਕਤਲ ਕੀਤਾ, ਉਹਨਾਂ ਵਿੱਚੋਂ ਇੱਕ ਨੂੰ ਕਿਉਂਕਿ ਜਦੋਂ ਸੱਟਾਂ ਫੇਟਾਂ ਵੱਜੀਆਂ ਉਹ PGI ਕਹਿੰਦੇ ਦਾਖਲ ਹੋ ਗਿਆ, ਤੋਂ PGI ਤੋਂ ਉਹਦਾ ਪਤਾ ਲੱਗਣਾ ਹੀ ਸੀ ਇੱਕ ਨਾ ਇੱਕ ਦਿਨ, ਤੇ ਦੱਸਦੇ ਆ ਵੀ ਬਾਕੀਆਂ ਦਾ ਵੀ ਤਕਰੀਬਨ ਪਤਾ ਲੱਗ ਚੁੱਕਿਆ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਹੈ। ਸੋ ਹੁਣ ਉਹ ਜਿਹੜੇ 5-6 ਜਾਣੇ ਇਸ ਕਾਂਡ ਦਾ ਹਿੱਸਾ ਨੇ, ਉਹ ਵੀ ਸਾਰੀ ਉਮਰ ਭਰ ਦੇ ਲਈ ਇਸ ਵਕਤ ਨੂੰ ਪਛਤਾਉਣਗੇ ਕਿ ਅਸੀਂ ਕਿੱਡੀ ਗਲਤ ਗੱਲ ਕੀਤੀ। ਨਾਲੇ ਤਾਂ ਸਾਡੀ ਹੀ ਕੌਮ ਦਾ ਬੱਚਾ, ਸਾਡਾ ਹੀ ਭਰਾ ਪ੍ਰਦੀਪ ਸਿੰਘ ਉਹ ਜਾਨ ਤੋਂ ਗਿਆ, ਤੇ ਨਾਲੇ ਹੁਣ ਸਾਨੂੰ ਸਜ਼ਾਵਾਂ ਹੋਣਗੀਆਂ, ਕਿਉਂਕਿ ਜੇਕਰ ਤਾਂ ਕੋਈ ਚੱਜ ਹਾਲ ਦਾ ਕਾਰਾ ਕਰਕੇ ਜੇਲ੍ਹ ਗਏ ਹੋਈਏ ਫੇਰ ਤਾਂ ਉੱਥੇ ਵੀ ਅਦਬ ਸਤਿਕਾਰ ਨਾਲ ਬੰਦਾ ਠੁੱਕ ਨਾਲ ਰਹਿੰਦਾ, ਤੇ ਜੇ ਇਹੋ ਜਿਹਾ ਕੋਝਾ ਕਾਰਾ ਕਰਕੇ ਗਏ ਹੋਈਏ ਫਿਰ ਉੱਥੇ ਵੀ ਕੋਈ ਨਹੀਂ ਪੁੱਛਦਾ। ਮੈਂ ਆਪਦੇ ਜੀਵਨ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਮਾਫ ਕਰਨਾ ਅੰਮ੍ਰਿਤਸਰ, ਲੁਧਿਆਣਾ, ਨਾਭਾ ਤੇ ਹੋਰ ਕਈ ਜੇਲ੍ਹਾਂ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ। ਜਿਹੜੇ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਯੋਧੇ ਹੁੰਦੇ ਸੀ, ਉਹਨਾਂ ਨੂੰ ਦੇਖ ਕੇ ਜਿਹੜੀਆਂ ਦੂਜੇ ਆਮ ਕੈਦੀ ਹੁੰਦੇ ਸੀ ਜਾਂ ਆਮ ਹਵਾਲਾਤੀ ਆਮ ਕੇਸਾਂ 'ਚ ਆਏ ਹੁੰਦੇ ਸੀ, ਉਹਨਾਂ ਨੂੰ ਬੜਾ ਰਸ਼ਕ ਜਿਹਾ ਹੋਣਾ ਵੀ ਇਹਨਾਂ ਦੀ ਕਿੱਡੀ ਚੜ੍ਹਾਈ ਆ, ਇਹ ਕਿੱਡੀ ਸ਼ਾਨ ਨਾਲ ਰਹਿੰਦੇ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਇਹਨਾਂ ਦੀ ਗੱਲ ਸੁਣਦੇ ਆ, ਇਹਨਾਂ ਦਾ ਅਦਬ ਕਰਦੇ ਆ। ਜੇ ਡਿਊਟੀ 'ਚ ਆਉਂਦੇ ਆ ਤਾਂ ਵੀ ਇਹਨਾਂ ਦੀ ਤਲਾਸ਼ੀ ਜਿਹੜੀ ਆ ਜਾਂ ਇਹਨਾਂ ਦੇ ਨਾਲ ਜਦੋਂ ਗੱਲ ਕਰਦੇ ਆ ਉਹ ਅਦਬ ਰੱਖਦੇ ਆ। ਤੇ ਸਾਡਾ ਕਿੰਨਾ ਮਾੜਾ ਹਾਲ ਆ। ਤੇ ਜਿਹੜੇ ਉਸ ਮਾਹੌਲ ਦੇ ਵਿੱਚ ਕਈਆਂ ਦੇ ਮਨ ਵਿੱਚ ਆਉਣਾ ਕਿ ਅਸੀਂ ਵੀ ਕਾਸ਼ ਇਹੋ ਜਿਹੇ ਕੰਮ ਕਰਕੇ ਚੰਗੇ ਜਿਹੜਾ ਸੀਗਾ ਕੇਸ ਵਿੱਚ ਆਏ ਹੁੰਦੇ ਤਾਂ ਫਿਰ ਸਾਡੀ ਵੀ ਠੁੱਕ ਹੋਣੀ ਸੀ। ਸੋ ਇਹ ਜਿਹੜੇ ਨੌਜਵਾਨ ਇਸ ਪ੍ਰਦੀਪ ਸਿੰਘ ਵਾਲੇ ਕਾਰੇ ਤੋਂ ਬਾਅਦ ਵਿੱਚ ਜੇਲ੍ਹ ਯਾਤਰਾ ਤੇ ਜਾਣਗੇ, ਯਕੀਨਨ ਇਹ ਵੀ ਬਹੁਤ ਬੁਰੀ ਜੇਲ੍ਹ ਕੱਟਣਗੇ। ਜੇਲ੍ਹ ਤਾਂ ਖੈਰ ਜੇਲ੍ਹ ਹੀ ਹੁੰਦੀ ਆ, ਪਰ ਜਦੋਂ ਆਪਾਂ ਦਿਲ ਤੋਂ ਸੱਚੇ ਹੁੰਨੇ ਆ ਕਿ ਅਸੀਂ ਜੋ ਕੀਤਾ ਉਹ ਤੇ ਸਾਨੂੰ ਫਖਰ ਆ, ਫਿਰ ਹੋਰ ਗੱਲ ਹੁੰਦੀ ਹੈ। ਤੇ ਜਦੋਂ ਪਤਾ ਹੋਵੇ ਕਿ ਹਰੇਕ ਲਾਹਣਤਾਂ ਹੀ ਪਾ ਰਿਹਾ, ਫਿਰ ਹੋਰ ਤਰੀਕੇ ਦਾ ਮਾਹੌਲ ਬਣ ਜਾਂਦਾ ਬੰਦੇ ਦਾ। ਤੇ ਇਹੋ ਜਿਹਾ ਕਾਰਾ ਕਰਨ ਵਾਲੇ ਨੂੰ ਕੌਣ ਚੰਗਾ ਕਹੋ। ਇਹਨਾਂ ਦੇ ਰਿਸ਼ਤੇਦਾਰ, ਇਹਨਾਂ ਦੇ ਮਾਂ-ਬਾਪ, ਇਹਨਾਂ ਦੇ ਭੈਣ ਭਰਾ ਉਹ ਤਾਂ ਖੁਦ ਕਹਿਣਗੇ ਕਿ ਕਮਲਿਓ ਤੁਸੀਂ ਕੀ ਕਰ ਦਿੱਤਾ, ਇਹ ਤੁਹਾਨੂੰ ਇਸ ਕੰਮ ਲਈ ਇਹ ਸਾਧਨ ਲੈ ਕੇ ਦਿੱਤੇ, ਤੁਹਾਨੂੰ ਇਸ ਕੰਮ ਲਈ ਮੋਟਰਸਾਈਕਲ, ਜੀਪਾਂ, ਗੱਡੀਆਂ, ਕਾਰਾਂ ਲੈ ਕੇ ਦਿੰਨੇ ਆ। ਅਸੀਂ ਤਾਂ ਤੁਹਾਨੂੰ ਇਸ ਗੱਲ ਲਈ ਭੇਜਿਆ ਸੀ ਕਿ ਤੁਸੀਂ ਉੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਅਦਬ ਸਤਿਕਾਰ ਦੇ ਨਾਲ ਜਾਓਗੇ, ਪਰ ਤੁਸੀਂ ਤਾਂ ਉੱਥੇ ਜਾ ਕੇ ਹੜਦੰਗ ਮਚਾਇਆ, ਤੇ ਜੇ ਤੁਹਾਨੂੰ ਇੱਕ ਤੁਹਾਡੇ ਹੀ ਵੀਰ ਨੇ ਰੋਕਣਾ ਚਾਹਿਆ ਤੁਸੀਂ ਉਹਦਾ ਕਤਲ ਕਰ ਦਿੱਤਾ। ਸੋ ਇਹ ਜਿਹੜਾ ਸਾਰਾ ਕੁਝ ਵਾਪਰਿਆ ਉਹਦੇ ਵਿੱਚ ਅਸੀਂ ਤਾਂ ਆਪਦੇ ਵੱਲੋਂ ਇਹ ਬੇਨਤੀ ਕਰਨੀ ਚਾਹਾਂਗੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਭ ਤੋਂ ਪਹਿਲਾਂ ਤਾਂ ਖੁਦ ਚਾਹੀਦਾ ਕਿ ਉਹ
मारे गए कतल किए गए वीर दे घरे प्रदीप सिंह दे आप जान कि ਜਿਹੜਾ कुछ वापरिया ਅਸੀਂ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਆ। ਅਸੀਂ ਤੁਹਾਡਾ ਪੁੱਤ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਜਿਹੜਾ ਕੁਝ ਸਾਡੇ ਪੁੱਤਾਂ ਨੇ ਕੀਤਾ ਸਾਨੂੰ ਉਹਦੇ ਨਾਲ ਅਸੀਂ ਉਹਦੇ ਸਹਿਮਤ ਨਹੀਂ ਹੈਗੇ। ਕਾਨੂੰਨੀ ਕਾਰਵਾਈ ਆਪਦੀ ਥਾਂ ਤੇ ਆ, ਪਰ ਨੈਤਿਕਤਾ ਦੇ ਪੱਖੋਂ ਕਿਉਂਕਿ ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹੋਣ ਲਈ ਉੱਥੇ ਜਾਂਦੀ। ਹੋਰ ਕੋਈ ਘਟਨਾਕ੍ਰਮ ਵਾਪਰ ਜਾਵੇ ਉਹਦਾ ਦੁੱਖ ਹੋਰ ਤਰ੍ਹਾਂ ਦਾ ਹੁੰਦਾ, ਜਿਵੇਂ ਕਿ ਅੱਜ ਚਰਚਾ ਚੱਲ ਰਹੀ ਆ ਵੀ ਉੱਥੇ ਕੋਈ ਆਪਣਾ ਜਿਹੜੇ ਇਸ਼ਨਾਨ ਕਰਦੇ ਵਕਤ ਕੁਝ ਨੌਜਵਾਨ ਜਿਹੜੇ ਆ ਸ਼ਾਇਦ ਕਪੂਰਥਲੇ ਦੇ ਆ 2 ਜਣੇ, ਉਹ ਕਿਤੇ ਉੱਥੇ ਹਾਦਸੇ ਦਾ ਸ਼ਿਕਾਰ ਹੋ ਗਏ ਆ। ਤੇ ਅਨੰਦਪੁਰ ਸਾਹਿਬ ਜਿਹੜਾ ਸੀ ਗਏ ਆ, ਕਪੂਰਥਲੇ ਦੇ ਸੀਗੇ ਤੇ ਉਹ ਦੋਨੇ ਡੁੱਬ ਗਏ ਆ, ਜਿਹਨਾਂ ਚੋਂ ਇੱਕ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਉਹਦੀ ਲਾਸ਼ ਆ ਜਿਹੜੀ ਉਹ ਮਿਲ ਗਈ ਆ। ਦੂਜੇ ਦੀ ਲਾਸ਼ ਅਜੇ ਜਾਂ ਦੂਜੇ ਦਾ ਅਜੇ ਪਤਾ ਨਹੀਂ ਕਿ ਉਹ ਬਚ ਗਿਆ ਜਾਂ ਨਹੀਂ, ਹੋ ਸਕਦਾ ਬਚ ਜਾਵੇ, ਪਰ ਅਜੇ ਤੱਕ ਉਹਦੇ ਕੁਝ ਪਤਾ ਨਹੀਂ। ਇਹੋ ਜਿਹਾ ਜਦੋਂ ਕੰਮ ਹੁੰਦੇ ਆ ਉਹਦੇ ਲਈ ਤਾਂ ਚਲੋ ਹੋਰ ਤਰੀਕੇ ਦੀ ਗੱਲ ਹੁੰਦੀ, ਪਰ ਜਿਹੜਾ ਇਸ ਤਰੀਕੇ ਨਾਲ ਹੁੱਲੜਬਾਜ਼ੀ ਕਰਕੇ ਸਿੱਖ ਨੂੰ ਮਾਰ ਦੇਣਾ, ਕਿੰਨਾ ਸੋਹਣਾ ਉਹਦੇ ਬਾਣਾ ਪਾਇਆ ਹੋਇਆ, ਉਹਦੀਆਂ ਫੋਟੋਆਂ ਕੱਲ ਦੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਤੇ ਬੜਾ ਮਨ ਨੂੰ ਆਉਂਦਾ ਵੀ ਕਿਉਂ, ਜੇਕਰ ਉਹਦੇ ਕਿਸੇ ਗੱਲ ਦੇ ਨਾਲ ਕੋਈ ਗੁੱਸਾ ਨਾਰਾਜ਼ਗੀ ਵੀ ਸੀ ਉਹਨੂੰ ਘੂਰ ਘੱਪ ਲੈਂਦੇ, ਚਲੋ ਉਹਨੂੰ ਕੋਈ ਗੱਲ ਸਮਝਾ ਲੈਂਦੇ, ਪਰ ਇਸ ਤਰੀਕੇ ਨਾਲ ਕਤਲ ਕਰ ਦੇਣਾ ਇਹ ਬਹੁਤ ਹੀ ਮਾੜਾ ਵਾਪਰਿਆ। ਖੈਰ, ਜਿਹੜਾ ਉੱਥੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਹੋਲੇ ਮਹੱਲੇ ਦੇ ਉੱਤੇ ਸਾਰੀ ਕੌਮ ਨੂੰ ਸੰਦੇਸ਼ ਆ, ਉਹਦੇ ਉੱਤੇ ਜੇ ਗੱਲ ਕਰੀਏ ਤਾਂ 3 ਨੁਕਤੇ ਜਿਹੜੇ ਆ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਦੇ ਭਾਸ਼ਣ ਵਿੱਚ ਮੁੱਖ ਤੌਰ ਤੇ ਉਭਾਰੇ। ਪਹਿਲੀ ਗੱਲ ਉਹਨਾਂ ਨੇ ਆਖੀ ਹੈ ਕਿ ਮੁਲਕ ਦੀ ਪਾਰਲੀਮੈਂਟ ਨੂੰ ਇਸ ਭਾਰਤੀ ਹਕੂਮਤ ਨੇ ਬਚਾਉਣ ਲਈ, ਹਾਕਮਾਂ ਨੇ ਬਚਾਉਣ ਲਈ ਹਰ ਹਰਬਾ ਵਰਤਿਆ। ਕਈ ਵਾਰੀ ਕਤਲੋਗਾਰਦ ਖੂਨ, ਇੱਥੋਂ ਤੱਕ ਕਿ ਬਲੀਆਂ ਵੀ ਲੈ ਲਈਆਂ ਲੋਕਾਂ ਨੇ। ਜੇ ਮੋਦੀ ਸਰਕਾਰ ਹੋਵੇ, ਕਾਂਗਰਸ ਸਰਕਾਰ ਹੋਵੇ, ਜਿਹੜੀ ਮਰਜ਼ੀ ਸਰਕਾਰ ਹੋਵੇ ਕੇਂਦਰ 'ਚ, ਉਹ ਆਪਦੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ, ਆਪਦੇ ਮੁਲਕ ਦੀ ਪਾਰਲੀਮੈਂਟ ਨੂੰ ਬਚਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾਂਦੇ ਆ। ਤੇ ਪਾਰਲੀਮੈਂਟ ਜਿਹੜੀ ਆ ਉਹਨੂੰ ਕਹਿੰਦੇ ਆ ਵੀ ਇਕਜੁੱਟ ਤੇ ਇਕਮੁੱਠ ਰੱਖਣਾ, ਪਰ ਕਹਿੰਦੇ ਵੀ ਸਾਡੀ ਸਿੱਖਾਂ ਦੀ ਪਾਰਲੀਮੈਂਟ ਆ ਜਿਹੜੀ ਉਹਦੇ ਟੁਕੜੇ ਕਰਤੇ ਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਧਿਆਨ ਦੇ ਕੇ ਉਹਦੇ ਵੱਲ ਇਸ਼ਾਰਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਬਈ ਇਹ ਅਸਲ ਵਿੱਚ ਹਰਿਆਣੇ ਦਾ ਜਿਹੜਾ ਗੁਰਦੁਆਰਾ ਸਾਹਿਬਾਨ ਆ ਸਾਰੇ, ਉਹ ਸਿੱਖਾਂ ਨੇ ਨਹੀਂ, ਉਹ ਤਾਂ ਜੀ ਸਰਕਾਰ ਨੇ ਉਹਨਾਂ ਦਾ ਪ੍ਰਬੰਧ ਸੰਭਾਲ ਲਿਆ। ਤੇ ਸਰਕਾਰ ਜਿਹੜੀ ਆ ਬੜੀ ਔਖੀ ਸੀਗੀ ਕਿ ਕਿਸਾਨ ਮੋਰਚੇ ਦੌਰਾਨ ਇਹਨਾਂ ਦੇ ਗੁਰਧਾਮਾਂ ਨੇ ਹੀ ਇਸ ਕਿਸਾਨ ਮੋਰਚੇ ਦੇ ਵਿੱਚ ਜਾਨ ਪਾਈ, ਕਿਉਂਕਿ ਗੁਰੂ ਕੇ ਲੰਗਰ ਤੇ ਹੋਰ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਉਹ ਸਿੱਖਾਂ ਨੇ ਇਸ ਮੋਰਚੇ ਨੂੰ ਦਿੱਤੀਆਂ ਤੇ ਇਸ ਕਰਕੇ ਬੜੇ ਔਖੇ ਸੀਗੇ। ਤੇ ਉਹਨਾਂ ਨੇ ਮੋਰਚੇ ਦੇ ਵਿੱਚ ਜਿਹੜੀ ਹਾਰ ਹੋਈ ਆ ਭਾਰਤੀ ਹਾਕਮਾਂ ਦੀ, ਜਿਹੜਾ ਮੋਦੀ ਸਰਕਾਰ ਨੂੰ ਝੁਕਣਾ ਪਿਆ, ਵੀ ਉਹਦਾ ਇਹ ਉਹਨਾਂ ਨੇ ਕੱਢਿਆ ਫਿਰ ਬੈਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸਿੱਖਾਂ ਦੀ ਪਾਰਲੀਮੈਂਟ ਦੇ ਟੁਕੜੇ ਕਰਤੇ। ਉਹਨਾਂ ਨੇ ਬੜੇ ਭਾਵਕ ਹੋ ਕੇ ਗੱਲ ਆਖੀ ਆ ਵੀ ਸਾਡੇ ਜਿਹੜੀ ਪਾਰਲੀਮੈਂਟ ਆ ਸਾਡੀ ਸਿੱਖਾਂ ਦੀ ਸ਼੍ਰੋਮਣੀ ਕਮੇਟੀ, ਇਹਨੂੰ ਭੰਗ ਕਰਨ ਵਾਲਿਓ ਚੇਤੇ ਰੱਖਿਓ, ਤੁਹਾਡੀ ਪਾਰਲੀਮੈਂਟ ਦੇ ਵੀ ਕਈ ਟੁਕੜੇ ਹੋਣਗੇ। ਹੁਣ ਇਸ ਗੱਲ ਦੇ ਨਾਲ ਸਾਰੇ ਜਿਹੜੇ ਦੁਖੀ ਨੇ ਇਸ ਮੁਲਕ ਦੇ ਸਿਸਟਮ ਤੋਂ, ਉਹਨਾਂ ਸਾਰਿਆਂ ਨੂੰ ਵਧੀਆ ਹੀ ਲੱਗਣਾ ਵੀ ਦੁਖੀ ਹੋ ਕੇ ਜਦੋਂ ਕੋਈ ਬੰਦਾ ਇਹ ਗੱਲ ਕਹਿੰਦਾ ਕਿ ਇਹ ਮੁਲਕ ਦੇ ਟੁਕੜੇ ਹੋਣਗੇ ਜਾਂ ਮੁਲਕ ਦੀ ਪਾਰਲੀਮੈਂਟ ਦੇ ਟੁਕੜੇ ਹੋਣਗੇ, ਕਿਉਂਕਿ ਜਦ ਹੀ ਦਿਮਾਗ 'ਚ ਲੋਕਾਂ ਦੇ 2 ਗੱਲਾਂ ਘੁੰਮਦੀਆਂ ਵੀ ਇੱਕ ਤਾਂ ਰਸ਼ੀਆ ਦੇ ਟੁਕੜੇ ਹੋਏ ਸੀ, ਦੂਜਾ ਇਹ ਵੀ ਹੋ ਸਕਦਾ ਇਹਦੇ ਵਿੱਚੋਂ ਸਾਡਾ ਕੁਝ ਬਣ ਜੇ, ਕਿਉਂਕਿ ਸਿੱਖ ਕੌਮ ਭਾਰਤ ਵਿੱਚ ਜਿਸ ਤਰੀਕੇ ਦੇ ਮਾਹੌਲ ਵਿੱਚ ਜਿਉਂ ਰਹੀ ਆ ਤੇ ਜਿਸ ਤਰੀਕੇ ਨਾਲ ਖਾਲਿਸਤਾਨ ਦੀ ਚਰਚਾ ਚੱਲਦੀ ਰਹਿੰਦੀ ਆ, ਤਾਂ ਉਹ ਤਾਂ ਫਿਰ ਸੁਭਾਵਕ ਆ ਵੀ ਜੇ ਮੁਲਕ ਦੇ ਟੁਕੜੇ ਹੋਣੇ ਆ ਤੇ ਫਿਰ ਸਾਨੂੰ ਵੀ ਕੁਝ ਮਿਲੂਗਾ। ਇਸ ਤੋਂ ਅਗਲੀ ਗੱਲ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਬਈ ਜਿਹੜਾ ਇਹ ਮਾਹੌਲ ਵਾ ਕਿ ਇੱਥੇ ਹੁੱਲੜਬਾਜ਼ੀ ਹੋ ਰਹੀ ਆ ਜਾਂ ਹੋਰ ਗਲਤੀਆਂ ਹੋ ਰਹੀਆਂ ਨੇ, ਇਹਦੇ ਪਿੱਛੇ ਸਾਡੀ ਕੌਮ ਦੀਆਂ ਸੰਸਥਾਵਾਂ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਕੀਤਾ ਜਾਂਦਾ ਰਿਹਾ ਪਿਛਲੇ 10-15 ਸਾਲਾਂ ਤੋਂ,
ਉਹ ਆ ਕਹਿੰਦੇ ਉਹਦਾ ਨਤੀਜਾ ਆ, ਕਿਉਂਕਿ ਲਗਾਤਾਰ ਇੱਕ ਨੈਰੇਟਿਵ ਸਿਰਜਿਆ ਗਿਆ ਸਾਡੀਆਂ ਸੰਸਥਾਵਾਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ, ਤੇ ਬਹੁਤ ਹੀ ਮਾੜੇ ਤੇ ਭੈੜੇ ਲਫ਼ਜ਼ ਵਰਤ ਕੇ ਅਸਲੀ ਤੇ ਨਕਲੀ ਸੋਸ਼ਲ ਮੀਡੀਆ ਖਾਤਿਆਂ ਦੇ ਰਾਹੀਂ ਸਾਡੀਆਂ ਸੰਸਥਾਵਾਂ ਦੇ ਖਿਲਾਫ ਬਹੁਤ ਹਲਕੇ ਦਰਜੇ ਦੀਆਂ ਗੱਲਾਂ ਬਾਤਾਂ ਲਿਖੀਆਂ ਜਾਂਦੀਆਂ ਰਹੀਆਂ, ਬੋਲੀਆਂ ਜਾਂਦੀਆਂ ਰਹੀਆਂ। ਇਸ ਤਰ੍ਹਾਂ ਦੀਆਂ ਗੱਲਾਂ ਕਈ ਗਿਆਨੀ ਹਰਪ੍ਰੀਤ ਸਿੰਘ ਨੇ ਆਪਦੀ ਤਕਰੀਰ ਵਿੱਚ ਕੀਤੀਆਂ ਨੇ, ਤੇ ਅਸੀਂ ਆਪਦੀ ਟਿੱਪਣੀ ਇਸ ਗੱਲ ਬਾਰੇ ਇਹ ਦੇਣੀ ਚਾਹੁੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਗੱਲ ਸੱਚੀ ਆ ਕਿ ਕੂੜ ਪ੍ਰਚਾਰ ਹੋਇਆ। ਇਹ ਵੀ ਗੱਲ ਤੁਹਾਡੀ ਸੱਚੀ ਆ ਬਈ ਸਿੱਖ ਨੌਜਵਾਨਾਂ ਦੇ ਅੰਦਰ ਸਿੱਖ ਸੰਸਥਾਵਾਂ ਦਾ ਤੇ ਉਹਨਾਂ ਦੇ ਅਹੁਦੇਦਾਰਾਂ ਦਾ ਉਹੋ ਜਿਹਾ ਅਦਬ ਸਤਿਕਾਰ ਨਹੀਂ ਰਿਹਾ ਜਿਹੋ ਜਿਹਾ ਹੋਣਾ ਚਾਹੀਦਾ ਸੀ। ਪਰ ਇਹਦੇ ਲਈ ਇਕੱਲਾ ਦੁਸ਼ਮਣ ਨੂੰ ਜਾਂ ਵਿਰੋਧੀ ਨੂੰ ਕਿਸੇ ਨੂੰ ਦੋਸ਼ੀ ਠਹਿਰਾ ਕੇ ਸਰਨਾ ਨਹੀਂ ਹੈ। ਮੈਂ ਇੱਥੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕੱਲ ਜਾਂ ਪਰਸੋਂ ਜਿਹੜਾ ਰਾਹ ਦਾ ਮੁਖੀ ਆ ਉਹਦੀ ਕਿਤਾਬ ਦੀ ਚਰਚਾ ਕੀਤੀ ਸੀਗੀ, ਜਿਹਦੇ ਵਿੱਚ GVS ਸਿੱਧੂ, ਜਿਹੜੀ ਖਾਲਿਸਤਾਨ ਕੌਂਸਪੀਰੈਂਸੀ ਵਾਲੀ ਕਿਤਾਬ ਆ, ਉਹਦੇ ਵਿੱਚ GVS ਸਿੱਧੂ ਦੀ ਇੱਕ ਲਾਈਨ ਹੈ ਬਈ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਂ ਮੁਲਕ ਦੀ ਜਾਂ ਰਾਸ਼ਟਰ ਦੀ ਸੇਵਾ ਨਹੀਂ ਕਰ ਰਿਹਾ, ਮੇਰੇ ਤੋਂ ਤਾਂ ਜਿਹੜਾ ਕੁਝ ਕਰਵਾਇਆ ਜਾ ਰਿਹਾ ਹੈ ਨਾ, ਇਹ ਇੱਕ ਪਾਰਟੀ ਤੇ ਉਹਦੇ ਲੀਡਰ ਦੀ ਸੇਵਾ, ਜਾਣੀ ਕਿ ਕਾਂਗਰਸ ਪਾਰਟੀ ਤੇ ਇੰਦਰਾ ਗਾਂਧੀ ਦੇ ਹਿੱਤਾਂ ਦੀ ਸੇਵਾ ਕਰਨ ਲੱਗਿਆ ਹੋਇਆ। ਮੈਂ ਤਾਂ ਵੀ 1985 ਦੇ ਵਿੱਚ ਉਹਦੀ ਸਰਕਾਰ ਬਣਾਉਣ ਲਈ ਜੋ ਮਾਹੌਲ, ਜੋ ਸਾਜ਼ਿਸ਼ ਬਣਾਈ ਜਾ ਰਹੀ ਹੈ, ਮੈਂ ਤਾਂ ਉਹਦਾ ਹਿੱਸਾ। ਤੇ ਮੈਨੂੰ ਜਦੋਂ ਇਹ ਸਮਝ ਲੱਗੀ ਮੈਂ ਬਾਗੀ ਹੋ ਗਿਆ। ਇਹ ਗੱਲ ਉਹਨੇ ਆਪਦੀ ਕਿਤਾਬ 'ਚ ਲਿਖੀ। ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਾਂ ਹੋਰ ਅਹੁਦੇਦਾਰਾਂ ਨੂੰ ਜਿੰਨਾ ਟਾਈਮ ਇਹ ਗੱਲ ਨਹੀਂ ਨਾ ਸਮਝ ਲੱਗਦੀ ਕਿ ਖਾਲਸਾ ਪੰਥ ਚੰਗੀ ਤਰ੍ਹਾਂ ਸਮਝਦਾ ਹੈ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਦਲ ਬਣਾ ਧਰਿਆ ਤੇ ਇਹ ਇੱਕ ਗਰੋਹ ਵਾਂਗੂ ਕੰਮ ਕਰਦਾ, ਜਿਹਨੂੰ ਸਿੱਖਾਂ ਦੇ ਸਰੋਕਾਰਾਂ ਨਾਲ ਕੋਈ ਮਤਲਬ ਨਹੀਂ। ਸਿੱਖ ਜਿਹੜੇ ਮਰਜ਼ੀ ਖੂਹ ਖਾਤੇ ਡਿੱਗਣ, ਸਿੱਖਾਂ ਦੇ ਹਿੱਤਾਂ ਦੀ, ਸਿੱਖਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਤਾਂ ਇੱਕ ਪਾਸੇ ਰਹੀ, ਸਾਡੇ ਇਸ਼ਟ ਦੀ ਬੇਅਦਬੀ ਕਰਾਉਣ, ਸਾਡੇ ਸਾਰੇ ਮਸਲੇ ਉਲਝਾਉਣ ਵਿੱਚ ਜੋ ਬਾਦਲ ਦਲ ਦਾ ਰੋਲ ਆ ਉਹ ਇੰਨਾ ਨੰਗਾ ਚਿੱਟਾ ਵੀ ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ ਬਚੀ। ਤੇ ਗਿਆਨੀ ਹਰਪ੍ਰੀਤ ਸਿੰਘ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜਾਂ ਹੋਰ ਕੋਈ ਵੀ ਆਗੂ ਇਹ ਮਤ ਸਮਝੇ ਕਿ ਲੋਕਾਂ ਨੂੰ ਸਮਝ ਨਹੀਂ, ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਇਹ ਤਾਂ ਕਹਿੰਦੇ ਆ ਕੂੜ ਪ੍ਰਚਾਰ ਹੋ ਗਿਆ, ਪਰ ਲੋਕਾਂ ਦੇ ਸਾਹਮਣੇ ਸੱਚ ਵੀ ਨੰਗਾ ਹੋ ਗਿਆ। ਅੱਗੇ ਲੋਕਾਂ ਨੂੰ ਗੱਲ ਨਹੀਂ ਸੀ ਪਤਾ ਲੱਗਦੀ, ਅਖਬਾਰ ਤੇ ਜੋ ਕੁਝ ਛਪਣਾ ਸਾਡੇ ਬਜ਼ੁਰਗਾਂ ਨੇ ਉਹਨੂੰ ਸੱਚ ਮੰਨ ਲੈਣਾ ਕਿ ਠੀਕ ਆ, ਪਰ ਹੁਣ ਸਾਰਿਆਂ ਨੂੰ ਹੀ ਪਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠ ਜਿਹੋ ਜਿਹਾ ਅਕਾਲੀ ਦਲ ਬਣਿਆ ਹੋਇਆ, ਇਹ ਕੀ ਚੀਜ਼ ਆ। ਔਰ ਇਹ ਖਾਸ ਗੱਲ ਇਹ ਆ ਕਿ ਜਿਹੜੀ ਅੱਜ ਤਕਰੀਰ ਕੀਤੀ ਆ ਗਿਆਨੀ ਹਰਪ੍ਰੀਤ ਸਿੰਘ ਨੇ, ਉਹਦੇ 'ਚ ਤੀਜਾ ਨੁਕਤਾ ਇਹੀ ਕਿਹਾ ਉਹਨਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਸੀ, ਪਰ ਇਹਨੂੰ ਸਰਮਾਏਦਾਰਾਂ ਦੀ ਪਾਰਟੀ ਬਣਾ ਧਰਿਆ, ਜਿਹਦੀ ਕਰਕੇ ਸਾਰਾ ਮਾਮਲਾ ਗੜਬੜ ਹੋਇਆ ਪਿਆ। ਇਹ ਗੱਲ ਸੱਚੀ ਹੈ। ਜਿਹੜੇ ਅਮੀਰ ਘਰਾਂ ਦੇ ਕਾਕੇ ਨੇ, ਜਿਨ੍ਹਾਂ ਕੋਲੇ ਜੇਬ 'ਚ ਨੋਟ ਨੇ, ਜਿਨ੍ਹਾਂ ਨੇ ਪੁੱਠੇ ਸਿੱਧੇ ਢੰਗ ਤਰੀਕਿਆਂ ਨਾਲ ਪੈਸੇ ਇਕੱਠੇ ਕੀਤੇ ਹੋਏ ਨੇ, ਉਹਨਾਂ ਲਈ ਟਿਕਟਾਂ ਨੇ, ਉਹਨਾਂ ਲਈ ਅਹੁਦੇ ਨੇ, ਉਹਨਾਂ ਦੀਆਂ ਵੱਡੀਆਂ ਗੱਡੀਆਂ ਤੇ ਉਹਨਾਂ ਦੀ ਸ਼ਾਨੋ ਸ਼ੌਕਤ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਉਹਨਾਂ ਨੂੰ ਮੋਹਰੀ ਬਣਾਇਆ ਜਾਂਦਾ, ਅਕਲ ਚਾਹੇ ਧੇਲੇ ਦੀ ਨਾ ਹੋਵੇ। 10 ਗੁਰੂ ਸਾਹਿਬਾਨ ਦੇ ਚਾਹੇ 9 ਨਾ ਚੇਤੇ ਹੋਣ, ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਨ ਲਈ ਜੋ ਮੁੱਢਲੀਆਂ ਸ਼ਰਤਾਂ ਸੀ, ਉਹਨਾਂ ਸ਼ਰਤਾਂ ਦਾ ਤਾਂ ਇਹਨਾਂ ਨੂੰ ਕੀ ਪਤਾ ਹੋਣਾ, ਜਿਹਨੂੰ ਇਹ ਵੀ ਨਹੀਂ ਪਤਾ ਹੋਊਗਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਿਹੜੇ ਸਾਲ ਹੋਇਆ ਤੇ ਕਿਸ ਕਾਰਨ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਗੁਰਦੁਆਰਾ ਸੁਧਾਰ ਲਹਿਰ ਦਾ ਜਿਹਨਾਂ ਨੂੰ ਕੱਖ ਪਤਾ ਨਹੀਂ, ਉਹ ਬੰਦੇ ਚੌਧਰੀ ਬਣੇ ਹੋਏ ਨੇ, ਤੇ ਉਹ ਲੋਕ ਬਾਕੀ ਪੰਥ ਦਰਦੀਆਂ ਨੂੰ, ਸਿੱਖ ਵਿਦਵਾਨਾਂ ਨੂੰ ਕੀ ਸਮਝਦੇ ਆ? ਕੱਖ ਨਹੀਂ ਸਮਝਦੇ। ਤੇ ਸਿੱਖ ਸੰਸਥਾਵਾਂ ਦੇ ਅੰਦਰ ਬੋਲਬਾਲਾ ਹੋਇਆ ਸਿੱਖ ਵਿਰੋਧੀ ਵਿਅਕਤੀਆਂ ਦਾ। ਮੈਂ ਗਰੰਟੀ ਦਿੰਦਾ ਬਈ ਜਿਹੜਾ
ਸਾਡਾ ਕੋਈ ਵੀ ਸਿੱਖ ਅਦਾਰਾ ਉਹਦੇ ਵਿੱਚ ਜੇ ਕਿਸੇ ਪੰਥ ਦਰਦੀ ਨੇ ਕੋਈ ਕੰਮ ਕਰਵਾਉਣਾ ਹੋਵੇ, ਚਾਹੇ ਕੋਈ ਸਧਾਰਨ ਜੀ ਗੱਲ ਹੋਵੇ, ਉਹਦੀ ਕੋਈ ਸੁਣਵਾਈ ਨਹੀਂ ਹੋਈ। ਮੈਂ 2 ਜੂਨ 2022 ਦੀ ਗੱਲ ਸੁਣਾਉਣਾ, ਪਿਛਲੇ ਸਾਲ ਦੀ। ਸਰਦਾਰ ਹਰਸਿਮਰਨ ਸਿੰਘ ਦਲ ਖਾਲਸਾ ਵਾਲੇ, ਉਹਨਾਂ ਦੀ ਕਿਤਾਬ ਰਿਲੀਜ਼ ਹੋਣੀ ਸੀ, ਉਸ ਸੰਬੰਧ ਵਿੱਚ ਮੈਂ ਅਕਾਲ ਤਖਤ ਸਾਹਿਬ ਗਿਆ ਤੇ ਹੇਠਾਂ ਜਿਹੜਾ ਉੱਥੇ ਸੈਕਟਰੀਏਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਾਲ ਸਬੱਬ ਹੋ ਗਿਆ ਮੁਲਾਕਾਤ ਦਾ। ਮੈਨੂੰ ਉਹਨਾਂ ਨੇ ਉੱਥੇ ਜਦੋਂ ਅਸੀਂ ਚਰਚਾ ਕੀਤੀ, ਮੈਂ ਇਹ ਗੱਲ ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਆਖੀ ਕਿ ਜੇਕਰ ਸਾਨੂੰ ਕੋਈ ਪੰਥ ਦਰਦੀਆਂ ਨੂੰ ਕੰਮ ਪੈ ਜੇ, ਉਹਨਾਂ ਨੇ ਆਖਿਆ ਸੀ ਤੁਸੀਂ ਆਇਆ ਕਰੋ। ਮੈਂ ਕਿਹਾ ਛੱਡੋ ਇਹਨਾਂ ਗੱਲਾਂ ਨੂੰ, ਸਾਡਾ ਤੁਹਾਡਾ ਬੜਾ ਫਰਕ ਹੈ। ਤੇ ਮੈਂ ਇਹ ਗੱਲ ਆਖੀ ਸੀ ਵੀ ਜੇਕਰ ਮੈਨੂੰ ਕੰਮ ਪੈ ਜੇ ਨਾ ਕੋਈ ਇੱਥੇ ਸਿੱਖ ਸੰਸਥਾ ਦੇ ਵਿੱਚ, ਸ਼੍ਰੋਮਣੀ ਕਮੇਟੀ 'ਚ, ਅਕਾਲ ਤਖਤ ਸਾਹਿਬ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ, ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਏਗੀ। ਜਾਂ ਤਾਂ ਜੇ ਉਹ ਕੰਮ ਕਢਵਾਉਣਾ ਵਾ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੈਰ ਫੜਨੇ ਪੈਣਗੇ, ਜਿਹੜੇ ਕਿ ਅਸੀਂ ਫੜ ਨਹੀਂ ਸਕਦੇ। ਜਾਂ ਦੂਜੀ ਗੱਲ ਆ ਵੀ ਅਸੀਂ ਕੋਈ ਲਾਲਾ ਲੱਭੀਏ ਪੰਜਾਬ ਚੋਂ, ਚਾਹੇ ਉਹ ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲਾ ਹੀ ਵਿਚਾਰਾ ਗਰੀਬ ਕਿਰਤੀ ਹਿੰਦੂ ਲਾਲਾ ਹੋਵੇ, ਉਹ ਤੋਂ ਫੋਨ ਕਰਾਈਏ। ਜਦੋਂ ਉਹਨੇ ਕਹਿਣਾ ਮੈਂ ਗਰਧਾਰੀ ਲਾਲ ਬੋਲਦਾ, ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਹੋਊਗਾ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਅਹੁਦੇਦਾਰ ਹੋਊਗਾ ਜਾਂ ਕਿਸੇ ਵੀ ਸ਼੍ਰੋਮਣੀ ਕਮੇਟੀ ਦੇ ਵੱਡੇ ਤੋਂ ਵੱਡੇ ਅਦਾਰੇ ਦਾ ਕੋਈ ਸੱਜਣ ਹੋਊਗਾ, ਉਹਨੇ ਸੀਟ ਤੋਂ ਉੱਠ ਕੇ ਖੜਾ ਹੋ ਜਾਣਾ। ਜਿਵੇਂ ਐਸਐਸਪੀ ਦਾ ਫੋਨ ਆ ਜੇ ਤੇ ਜਿਹੜਾ ਲੋਕਲ ਥਾਣੇਦਾਰ ਹੁੰਦਾ ਉਹ ਡਰ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ, ਜਿਹੜਾ ਐਸਐਸਪੀ ਸਾਹਿਬ ਦਾ ਫੋਨ ਆ ਗਿਆ। ਤੇ ਮੈਂ ਇਹ ਗੱਲ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਆਖੀ ਸੀ ਵੀ ਕੋਈ ਵੀ ਕੰਮ ਹੋਵੇ, ਜਾਂ ਤਾਂ ਹਿੰਦੂ ਲਾਲਿਆਂ ਦੀ ਚੱਲਦੀ ਆ, ਉਹਨਾਂ ਦੇ ਕਹਿਣ ਤੇ ਕੰਮ ਹੁੰਦੇ ਆ ਅੱਜ ਵੀ, ਤੇ ਜਾਂ ਦੂਜੀ ਗੱਲ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਕੰਮ ਹੁੰਦੇ ਆ। ਸੰਸਥਾਵਾਂ ਇਹ ਸੁਖਬੀਰ ਬਾਦਲ ਦੀਆਂ ਨੇ ਕਿ ਸਿੱਖਾਂ ਦੀਆਂ ਨੇ? ਸਾਡੇ ਕੋਲ ਬੜੇ ਇਹੋ ਜਿਹੇ ਪੰਥਕ ਪਰਿਵਾਰ ਨੇ ਜਿਨ੍ਹਾਂ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਮੌਕੇ ਸ਼੍ਰੋਮਣੀ ਕਮੇਟੀ 'ਚ ਜਾਂ ਹੋਰ ਅਦਾਰਿਆਂ 'ਚ ਨੌਕਰੀਆਂ ਮਿਲੀਆਂ। ਪਰ ਸਾਡੇ ਕੋਲੇ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਬਹੁਤ ਤਸੀਹੇ ਚੱਲੇ, ਜਿਨ੍ਹਾਂ ਦੇ ਪਰਿਵਾਰਾਂ ਦੇ ਉੱਤੇ ਬਹੁਤ ਜ਼ੁਲਮ ਹੋਇਆ, ਘਰਾਂ ਦੀਆਂ ਕੁਰਕੀਆਂ ਹੋਈਆਂ, ਉਹਨਾਂ ਦੇ ਪਰਿਵਾਰਾਂ ਦੇ ਬੱਚੇ ਬੱਚੀਆਂ ਨੂੰ ਜੇ ਕੋਈ ਕੰਮ ਪੈ ਜਾਵੇ, ਮਾੜੀ ਵੱਡੀ ਦੂਰ ਦੀ ਗੱਲ ਕਿ ਰਾਤ ਨੂੰ ਰਹਿਣ ਲਈ ਕਮਰਾ ਹੀ ਲੈਣਾ ਹੋ ਜੇ, ਇਹ ਰਾਤ ਰਹਿਣਾ ਜੀ ਦਰਬਾਰ ਸਾਹਿਬ, ਤਾਂ ਇੱਥੇ ਲਲਕੜੀਆਂ ਕੱਢਣ ਲੱਗ ਦਿੰਦੇ ਆ ਵੀ ਪਹਿਲਾਂ ਬਹੁਤ ਜ਼ਿਆਦਾ ਜਲੀਲ ਕਰਦੇ ਆ। ਮੈਂ ਇੱਥੇ ਗੱਲ ਦੱਸਣੀ ਚਾਹੁੰਦਾ ਹੈ ਕਿ ਇੱਕ ਵਾਰੀ ਅੰਮ੍ਰਿਤਸਰ ਇੱਥੇ ਇੰਦਰਾ ਗਾਂਧੀ ਕਾਂਡ ਵਾਲੇ ਸਰਦਾਰ ਬੇਅੰਤ ਸਿੰਘ ਦਾ ਪਰਿਵਾਰ, ਉਹਨਾਂ ਦਾ ਬੇਟਾ ਤੇ ਹੋਰ ਪਰਿਵਾਰਕ ਰਿਸ਼ਤੇਦਾਰ ਆ ਗਏ, ਔਰ ਮੈਂ ਹੀ ਜਾਣਦਾ ਕਿ ਕਿੰਨਾ ਜਲੀਲ ਹੋਣਾ ਪਿਆ। ਮੈਂ ਹਾਲਾਂਕਿ ਦਿਨੇ ਫੋਨ ਕਰਤਾ ਸੀਗਾ ਤੇ ਇੱਥੇ ਕਮਰਾ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਨੂੰ, ਸਰਬਜੀਤ ਸਿੰਘ ਨੂੰ, ਹਾਲਾਂਕਿ ਉਹ ਇੰਦਰਾ ਨੂੰ ਸੋਧਾ ਲਾਉਣ ਵਾਲੇ ਸਰਦਾਰ ਬੇਅੰਤ ਸਿੰਘ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ ਸੀ। ਇਹੋ ਜਿਹੀਆਂ ਗੱਲਾਂ ਕਮਰੇ ਵਾਲੀਆਂ ਤਾਂ ਬਾਹਲੀਆਂ ਛੋਟੀਆਂ ਨੇ, ਇਹੋ ਜਿਹੇ ਵੱਡੇ ਛੋਟੇ ਹਜ਼ਾਰਾਂ ਹੀ ਕੰਮ ਨੇ ਜਿੱਥੇ ਪੰਥ ਦਾ ਦਰਦ ਰੱਖਣ ਵਾਲਿਆਂ ਲਈ ਨੂੰ ਤਾਂ ਭਜਾਤਾ, ਉਹਦੀ ਥਾਂ ਤੇ ਕਿਸੇ ਲਾਲੇ ਦੀ ਸਿਫਾਰਿਸ਼ ਉੱਤੇ ਕੋਈ ਐਂਟੀ ਸਿੱਖ ਬੰਦਾ ਜਿਹਨੂੰ ਸਾਰੇ ਜਾਣਦੇ ਆ ਵੀ ਇਹ ਤਾਂ ਆਰਐਸਐਸ ਨਾਲ ਜੁੜਿਆ ਹੋਇਆ, ਉਹ ਰੱਖਿਆ। ਜਿੰਨਾ ਟਾਈਮ ਅਕਾਲੀ ਭਾਜਪਾ ਗੱਠਜੋੜ ਰਿਹਾ, ਕਿਸੇ ਸਿੱਖ ਦੀ ਮਜਾਲ ਹੀ ਨਹੀਂ ਸੀਗੀ ਕਿਸੇ ਸਿੱਖ ਨੂੰ ਕਿਸੇ ਪੋਸਟ ਉੱਤੇ ਰੱਖਿਆ ਜਾਵੇ। ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਦੀਵਾਨ ਮੰਜੀ ਸਾਹਿਬ ਦੇ ਵਿੱਚ ਜਾਂ ਹੋਰਨਾਂ ਥਾਵਾਂ ਦੇ ਉੱਤੇ ਫੈਸਲੇ, ਉਹਨਾਂ ਬਾਰੇ ਵੀ ਲੋਕਾਂ 'ਚ ਚਰਚਾ ਚੱਲਿਆ ਕਰੇ ਵੀ ਆਰਐਸਐਸ। ਤੇ ਅੱਜ ਕਹਿੰਦੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਕਿ ਗਲਤ ਨੈਰੇਟਿਵ ਸਿਰਜਿਆ ਗਿਆ, ਸਾਡੇ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ। ਹਕੀਕਤ ਇਹ ਹੈ ਕਿ ਸਿਆਸੀ ਲੋਕਾਂ ਨੇ ਸਾਡੀਆਂ ਸਿੱਖ ਸੰਸਥਾਵਾਂ ਦੀ ਬਲੀ ਦੇਤੀ ਆਪਦੇ ਹਿੱਤਾਂ ਲਈ। ਜਦੋਂ ਤੱਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਸੀ, ਉਹ ਕਿਸੇ ਨਾ ਕਿਸੇ ਰੂਪ ਵਿੱਚ ਮਾੜਾ ਮੋਟਾ ਢਕਿਆ ਹੋਇਆ ਸੀ। ਇਹ ਨਹੀਂ ਸੀ ਕਿ ਉਦੋਂ ਗੜਬੜ ਨਹੀਂ ਸੀ। ਜਥੇਦਾਰ ਟੌਹੜਾ ਤੋਂ ਵੀ ਗਲਤੀਆਂ ਗੜਬੜਾਂ ਬਥੇਰੀਆਂ ਹੋਈਆਂ, ਉਹਨਾਂ ਦੇ ਟਾਈਮ 'ਚ ਵੀ ਹੋਈਆਂ, ਪਰ ਫਿਰ ਵੀ ਜਿਹੜੇ ਪੁਰਾਣੇ ਜਥੇਦਾਰ ਸੀ, ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਣੀ ਜਾਂ ਹੋਰ, ਉਹਨਾਂ 'ਚ ਮਾੜਾ ਮੋਟਾ ਪੰਥ ਦਾ ਕਣ ਸੀਗਾ, ਬਚਿਆ ਰਿਹਾ। ਪਰ ਆ ਜਿਹੜਾ ਹੋਣ ਵਾਲਾ ਸਿਸਟਮ ਆ, ਤੇ ਹੋਰ ਦੇਖਿਓ ਜੇ ਕਿਤੇ ਇਹ ਸਾਰਾ ਕੁਝ ਇਉਂ ਹੀ ਚੱਲਦਾ ਰਿਹਾ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਕੇ ਨੂੰ ਉਭਾਰਿਆ ਜਾ ਰਿਹਾ ਵੀ ਅਗਲੀ ਬਾਗਡੋਰ ਤੈਂ ਫੜਨੀ ਆ, ਤੇ ਹੋਰਾਂ ਨੇ ਵੀ ਕਾਕੇ ਲੈ ਜਾਂਦੇ ਨੇ। ਪਹਿਲਾਂ ਤਾਂ ਹੁੰਦਾ ਸੀ ਵੀ ਜਿਹੜਾ ਵੀ ਅਕਾਲੀ ਲੀਡਰ ਹੁੰਦਾ ਸੀ ਉਹ ਆਪਦੇ ਇਲਾਕੇ ਵਿੱਚੋਂ ਹੋਰ ਪੰਥ ਦਰਦੀ ਨੌਜਵਾਨਾਂ ਨੂੰ ਖੜਾ ਕਰਦਾ ਸੀ, ਲੱਭਦਾ ਸੀ, ਤੇ ਉਹ ਸੋਚਦਾ ਹੁੰਦਾ ਸੀ ਕਿ ਮੇਰੇ ਹੁੰਦਿਆਂ ਕੋਈ ਹੋਰ ਆਗੂ ਉੱਭਰ ਆਵੇ
ਜਿਹੜਾ ਮੇਰੇ ਤੋਂ ਬਾਅਦ ਵਿੱਚ ਇਸ ਇਲਾਕੇ ਦੀ ਕਮਾਨ ਸੰਭਾਲੇ। ਤੇ ਹੁਣ ਤਾਂ ਇਹ ਹੈਗਾ ਕਿ ਹੋਰ ਕਿਸੇ ਦੀ ਗੱਲ ਹੀ ਨਾ ਕਰੋ, ਸਾਡੇ ਟੱਬਰ ਚੋਂ ਹੀ ਹੋਣਾ ਚਾਹੀਦਾ। ਤੇ ਜਿਹੜਾ ਵੀ ਪੰਥ ਦਾ ਪੱਖ ਪੂਰਦਾ ਉਹਨੂੰ ਤਾਂ ਸਕੈਂਟ ਲਾਉਂਦੇ ਆ ਬਾਦਲ ਦਲ ਚੋਂ ਕੱਢਣ ਲਈ। ਸੋ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਸੱਚੀਆਂ ਤਾਂ ਹੈਗੀਆਂ, ਪਰ ਉਹ ਅੱਧੀਆਂ ਸੱਚੀਆਂ ਨੇ। ਜੇ ਕਿਤੇ ਸੱਚੀ ਗੱਲ ਕਹਿਣੀ ਪਵੇ ਤਾਂ ਉਹ ਇਹ ਆ ਕਿ ਜਿਹੜਾ ਪੰਥ ਫਖਰੇ ਕੌਮ ਬਣਿਆ ਫਿਰਦਾ ਨਾ, ਪੰਥ ਰਤਨ ਫਖਰੇ ਕੌਮ, ਬੇੜਾ ਗਰਕ ਤਾਂ ਉਹਦੇ ਟੱਬਰ ਨੇ ਤੇ ਉਹਦੇ ਲਾਣੇ ਨੇ ਕੀਤਾ। ਬਾਕੀਆਂ ਨੂੰ ਤਾਂ ਆਪਾਂ ਨੇੜੇ ਨਹੀਂ ਲੱਗਣ ਦਿੱਤਾ। ਉਹਨਾਂ ਨੂੰ ਕਾਹਤੋਂ ਗਾਲਾਂ ਕੱਢੀ ਜਾਂਦੇ ਹੋ, ਜਿਨ੍ਹਾਂ ਨੇ ਪਰਾਂ ਰਹਿ ਕੇ ਵਿਚਾਰਿਆਂ ਨੇ ਸਿਰਫ ਆਪਦਾ ਫਰਜ਼ ਨਿਭਾਇਆ ਕਿ ਗਲਤ ਹੋ ਰਿਹਾ ਭਾਈ, ਇਹਨੂੰ ਰੋਕਣਾ ਚਾਹੀਦਾ। ਜਿਨ੍ਹਾਂ ਸਿੱਖਾਂ ਨੇ ਇਹ ਕਿਹਾ ਕਿ ਜਿਹੜੀਆਂ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਹੈ, ਭਾਈ ਜਸਵੰਤ ਸਿੰਘ ਖਾਲੜਾ ਨੇ ਜਿਹੜਾ ਮਾਮਲਾ ਉਭਾਰਿਆ ਸੀ, ਉਹ ਭਾਈ ਇਸ ਤੋਂ ਅੱਗੇ ਚੱਲੀਏ, ਆਪਾਂ ਜਿਨ੍ਹਾਂ ਪਰਿਵਾਰਾਂ ਦਾ 1978 ਤੋਂ ਚੱਲੇ ਸੰਘਰਸ਼ ਵਿੱਚ ਘਾਣ ਹੋਇਆ ਉਹਨਾਂ ਦਾ ਡਾਟਾ ਹੀ ਇਕੱਠਾ ਕਰ ਲਈਏ। ਜਿਹੜਾ ਧਰਮ ਯੁੱਧ ਮੋਰਚਾ ਲਾਇਆ ਸੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਸੀ ਨਾ, ਜਿਹਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਮੁੜ ਕੇ ਫਿਰ ਐਡਾ ਭਾਰੀ ਜਿਹੜਾ ਹੈਗਾ ਸੰਘਰਸ਼ ਹੋਇਆ, ਜਿਹਦੇ ਚ ਸਾਰੀਆਂ ਕੁਰਬਾਨੀਆਂ ਹੋਈਆਂ। ਕੀ ਸ਼੍ਰੋਮਣੀ ਅਕਾਲੀ ਦਲ ਇੰਨੀ ਗੱਲ ਵੀ ਨਹੀਂ ਕਰ ਸਕਦਾ ਕਿ ਜਿੰਨੇ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨ ਨੇ, ਉੱਥੇ ਅੱਜ ਕੱਲ ਕੰਪਿਊਟਰ ਦਾ ਕੰਮ, ਉਸ ਹਰ ਥਾਂ ਦੇ ਉੱਤੇ ਐਲਾਨ ਹੋ ਜਾਵੇ ਕਿ ਭਾਈ ਤੁਹਾਡੇ ਜਿਹੜੇ ਇਲਾਕੇ ਦੇ ਵਿੱਚ ਜਾਂ ਤੁਹਾਡੇ ਪਰਿਵਾਰ ਦੇ ਵਿੱਚ 1978 ਤੋਂ ਲੈ ਕੇ ਹੁਣ ਤੱਕ ਜਿਹੜੇ ਸ਼ਹੀਦ ਹੋਏ ਆ, ਜਿਨ੍ਹਾਂ ਤੇ ਉੱਤੇ ਕੁਝ ਹੋਇਆ ਤਸ਼ੱਦਦ ਜਾਂ ਕੁਝ ਵੀ, ਉਹ ਸਾਨੂੰ ਆਪਦਾ ਡਾਟਾ ਇੱਥੇ ਦੇ ਕੇ ਜਾਓ। 2 ਮਹੀਨਿਆਂ ਦੇ ਵਿੱਚ ਪੂਰਾ ਡਾਟਾ ਇਕੱਠਾ ਹੋ ਜਾਊਗਾ ਤੇ ਸਿੱਖ ਜਗਤ ਕਹਿਣ ਜੋਗਾ ਹੋਊਗਾ ਕਿ ਬੀਤੇ ਦੌਰ ਵਿੱਚ ਕੁੱਲ ਇੰਨੇ ਸਿੱਖ ਕਤਲ ਕੀਤੇ ਗਏ ਆ, ਸ਼ਹੀਦ ਕੀਤੇ ਗਏ ਆ, ਇੰਨੇ ਪਰਿਵਾਰਾਂ ਦੇ ਉੱਤੇ ਆਹ ਜ਼ੁਲਮ ਹੋਏ ਆ, ਤੇ ਅਸੀਂ ਇੱਕ ਰਿਕਾਰਡ ਬਣਾਉਣ ਜੋਗੇ ਹੋਵਾਂਗੇ। ਪਰ ਨਾ ਸ਼੍ਰੋਮਣੀ ਕਮੇਟੀ, ਨਾ ਅਕਾਲ ਤਖਤ ਸਾਹਿਬ ਤੇ ਨਾ ਅਕਾਲੀ ਦਲ ਦੀਆਂ ਸਰਕਾਰਾਂ ਬਣ ਕੇ ਉਸ 1997 ਚ ਬਣੀ, ਬਾਅਦ ਚ 2 ਵਾਰੀ 3 ਵਾਰੀ ਤਾਂ ਅਕਾਲੀ ਦਲ ਦੀ ਸਰਕਾਰ ਬਣ ਗਈ। ਇਹਨਾਂ ਨੂੰ ਚੇਤਾ ਨਹੀਂ ਆਉਂਦਾ ਹੈਗਾ ਕਿ ਸਾਡੇ ਲਾਏ ਮੋਰਚੇ ਵਿੱਚ ਹੀ ਉਹ ਸ਼ਹਾਦਤਾਂ ਹੋਈਆਂ ਸਾਰੀਆਂ। ਪਰ ਇਹਨਾਂ ਨੂੰ ਵਿਪਤਾ ਪਈ ਹੋਈ ਹੈ। ਇਹ ਤਾਂ ਕਾਲੀਆਂ ਸੂਚੀਆਂ ਵਿੱਚ, ਜਿਵੇਂ ਪੰਜੋੜੀ ਨੇ ਦੱਸਿਆ, ਕਹਿੰਦੇ ਅਸੀਂ ਹੋਰ ਵਾਧਾ ਕਰਾਉਣ ਨੂੰ ਤਾਂ ਤਿਆਰ ਆ, ਪਹਿਲੋਂ ਨਹੀਂ ਕੀ ਕਰਾਉਣੀਆਂ ਨੇ। ਇਹ ਤਾਂ ਸੈਣੀ ਵਰਗਿਆਂ ਨੂੰ ਯਾਰ ਬਣਾਈ ਫਿਰਦੇ ਆ, ਇਹਨਾਂ ਤੋਂ ਕੀ ਅਸੀਂ ਭਾਲਦੇ ਹਾਂ। ਤੋ ਜਿਹੜਾ ਨੈਰੇਟਿਵ ਸਿਰਜਣ ਦੀ ਗੱਲ ਆ, ਜੇਕਰ ਨੈਰੇਟਿਵ ਸਿਰਜਿਆ ਗਿਆ ਵਾ ਇਹਨਾਂ ਸੰਸਥਾਵਾਂ ਦੇ ਖਿਲਾਫ, ਤਾਂ ਇਹ ਮੌਕਾ ਨਾ ਦਿੰਦੀਆਂ ਸੰਸਥਾਵਾਂ। ਇਹਨਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਖਾਸ ਤੌਰ ਤੇ ਜਦੋਂ ਜਥੇਦਾਰ ਮੱਕੜ ਦਾ ਰਾਜ ਪ੍ਰਬੰਧ ਆਇਆ, ਕੀ ਇੱਥੇ ਵਾਪਰਿਆ, 1 ਕਰੋੜ ਰੁਪਈਆ ਇੱਥੇ ਅੰਮ੍ਰਿਤਸਰ ਦੇ ਅਖਬਾਰਾਂ ਵਾਲਿਆਂ ਨੂੰ ਵੰਡਤਾ ਵੀ ਤੁਸੀਂ ਇਹ ਖਬਰਾਂ ਲਾਉਣੀਆਂ ਨੇ ਕਿ ਜੀ ਜਿਹੜਾ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਆ, ਬਿਲਕੁਲ ਠੀਕ ਦਿੱਤੀ ਗਈ। ਕੀ ਨਤੀਜਾ ਨਿਕਲਿਆ? ਅਖੀਰ ਥੁੱਕ ਕੇ ਚੱਟਣਾ ਪਿਆ। ਫਿਰ ਇਹ ਰੌਲਾ ਪਾਇਆ ਗਿਆ ਕਿ ਜੀ ਜਿਹੜੇ ਬੰਦੇ ਉਸ ਫੈਸਲੇ ਦਾ ਵਿਰੋਧ ਕਰਦੇ ਆ, ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇੱਥੇ ਸਿੱਖ ਯੂਥ ਆਫ ਪੰਜਾਬ ਵਾਲੇ ਨੌਜਵਾਨਾਂ ਨੇ ਇੱਕ ਪੋਸਟਰ ਛਾਪ ਲਿਆ ਬਈ ਜਿਹੜਾ ਇਹ 5 ਸਿੰਘ ਸਾਹਿਬਾਨ ਨੇ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਨ ਦਾ ਫੈਸਲਾ ਕੀਤਾ ਵੀ ਇਹ ਗਲਤ ਆ। ਉਹ ਪੋਸਟਰ ਵਿਚਾਰਿਆਂ ਨੇ ਕਿਤੇ ਲਾਤੇ ਤੇ ਪੁਲਿਸ CIA ਸਟਾਫ ਵਾਲੇ ਉਹਨਾਂ ਨੂੰ ਲੱਭਦੇ ਫਿਰਨ। 2-4 ਨੌਜਵਾਨ ਫੜੇ ਗਏ, ਅਸੀਂ ਉਹਨਾਂ ਦੀ ਪੈਰਵਾਈ ਲਈ ਗਏ ਕਿੱਥੇ? CIA ਸਟਾਫ, ਜਿਵੇਂ ਉਹਨਾਂ ਨੇ ਕੋਈ ਬਹੁਤ ਜਿਹੜਾ ਹੈਗਾ ਗੁੰਡਾਗਰਦੀ ਕਰਤੀ ਹੋਵੇ। ਉਹਨਾਂ ਦੀ ਪੈਰਵਾਈ ਲਈ ਜਦੋਂ ਗਏ ਤਾਂ ਉੱਥੇ CIA ਸਟਾਫ ਦਾ ਇੰਚਾਰਜ ਵਿਚਾਰਾ ਹੱਕਾ ਬੱਕਾ ਹੋਇਆ ਪਿਆ ਕਿ ਮੇਰੇ ਕੋਲ ਜਥੇਦਾਰ ਆਏ ਨੇ, ਕਈ ਸਾਡੇ ਨਾਲ ਇਹੋ ਜਿਹੇ ਸੱਜਣ ਸੀ, ਤੇ ਕਹਿਣ ਲੱਗਿਆ ਵੀ ਦੱਸੋ ਹੁਣ ਅਸੀਂ ਇਹਨਾਂ ਕੰਮਾਂ ਲਈ ਆ ਵੀ ਜਿਨ੍ਹਾਂ ਨੇ ਅਕਾਲ ਤਖਤ ਦੇ ਗਲਤ ਫੈਸਲੇ ਦੀ ਵਿਰੋਧਤਾ ਕਰਤੀ ਹੋਵੇ, ਉਹਨਾਂ ਸਿੱਖਾਂ ਨੂੰ ਫੜ ਕੇ ਲਿਆਉਣਾ। ਸਾਨੂੰ ਤਾਂ ਸ਼ਰਮ ਆਉਂਦੀ ਹੈ ਇਸ ਗੱਲ ਦੇ ਉੱਤੇ। ਤੋਂ ਬਾਦਲ ਦਲ ਨੇ ਆਪਦੇ ਰਾਜ ਵਿੱਚ ਪੁਲਿਸ ਨੂੰ ਕਿਹੜੇ ਕੰਮਾਂ ਤੇ ਲਾਤਾ ਵੀ ਸਾਡੇ ਜਿਹੜੇ ਟੁੱਚਲ ਕੰਮ ਨੇ ਇਹਨਾਂ ਦੀ ਸਪੋਰਟ ਕਰਵਾਓ, ਤੇ ਜੇ ਨਹੀਂ ਕਰਦੇ ਉਹਨਾਂ ਦੇ ਡਾਂਗ ਫੇਰੋ। ਇਹ ਪੁਲਿਸ ਨੂੰ ਕੰਮ ਲਾਤਾ ਸੀ। ਜਿਵੇਂ ਜ਼ਕਰੀਆ ਖਾਨ ਨੇ ਕਿਹਾ ਸੀ ਨਾ ਵੀ ਜਿਹੜੇ ਮੇਰੇ ਫੈਸਲਿਆਂ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਚੱਕ ਕੇ ਲਿਆਓ, ਉਹੀ ਕੰਮ ਬਾਦਲ ਸਾਹਿਬ ਨੇ ਕੀਤਾ। ਹਜੇ ਇਹ ਪੰਥ ਰਤਨ ਬਣਿਆ, ਫਖਰੇ ਕੌਮ ਬਣਿਆ। ਸੋ ਬੇੜਾ ਗਰਕ ਕੀਤਾ ਬਾਦਲ ਦਲ ਨੇ, ਬਾਦਲ ਪਰਿਵਾਰ ਨੇ। ਨੈਰੇਟਿਵ ਕਿਹਨੇ ਸਿਰਜਣਾ ਸੀ? ਨੈਰੇਟਿਵ ਤਾਂ ਕਰਤੂਤਾਂ ਨੇ ਸਿਰਜਿਆ। ਤੇ ਅੱਜ ਗਿਆਨੀ ਹਰਪ੍ਰੀਤ ਸਿੰਘ
ਜੇਕਰ ਅਸਲ ਵਿੱਚ ਗੱਲ ਕਰਨ ਵਾਲੀ ਆ, ਪਹਿਲਾਂ ਜਦੋਂ ਇਹ ਜਥੇਦਾਰ ਦੇ ਪਦਵੀ ਤੇ ਬੈਠੇ, ਕਹਿੰਦੇ ਜੀ ਉਹਦਾ ਜਥੇਦਾਰ ਬਣਨਾ ਨਹੀਂ ਚਾਹੁੰਦਾ, ਧੱਕੇ ਨਾਲ ਬਣਾਇਆ ਜਾ ਰਿਹਾ। ਫਿਰ ਇਹ ਚਰਚਾ ਚੱਲੀ ਵੀ ਜੇਕਰ ਕੋਈ ਉਹ ਤੋਂ ਗਲਤ ਕੰਮ ਕਰਾਉਣਾ ਚਾਹਿਆ, ਉਹਨੇ ਮਿੰਟ ਲਾਉਣਾ ਅਸਤੀਫਾ ਦੇਣ ਨੂੰ। ਚੰਗੀ ਗੱਲ ਆ ਭਾਈ, ਜੇਕਰ ਜਥੇਦਾਰ 'ਚ ਇਹੋ ਜਿਹਾ ਰੁਤਬਾ, ਇਹੋ ਜਿਹਾ ਦਰਦ ਹੈ। ਪਰ ਹੁਣ ਇਸ ਵੇਲੇ ਪਰਖ ਦੀ ਘੜੀ ਆ। ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਅਸਤੀਫਾ ਦਿਓ, ਅਸੀਂ ਤਾਂ ਇਹ ਕਹਿੰਦੇ ਆ ਕਿ ਇੰਨੀ ਗੱਲ ਤਾਂ ਉਹਨਾਂ ਨੂੰ ਸਮਝ ਲੱਗ ਹੀ ਗਈ ਆ ਨਾ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਰਿਵਾਰ ਅਤੇ ਇੱਕ ਵਿਅਕਤੀ ਦੇ ਪੇਟੇ ਪਾਇਆ ਜਾ ਰਿਹਾ। ਇੱਕ ਵਿਅਕਤੀ ਤੇ ਇੱਕ ਪਰਿਵਾਰ। ਜੇਕਰ ਇਹ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਪਾਸੇ ਨਾ ਹੋਵੇ ਤਾਂ ਸਮੁੱਚੇ ਸਿੱਖ ਜਗਤ ਨੂੰ ਇਹ ਮਿਹਣੇ ਮਾਰਨੇ, ਇਹ ਤਾਨੇ ਮਾਰਨੇ ਕਿ ਜੀ ਤੁਸੀਂ ਪੰਥ ਦਾ ਬੇੜਾ ਗਰਕ ਹੋ ਰਿਹਾ ਜੀ, ਤੁਸੀਂ ਆਉਂਦੇ ਨਹੀਂ, ਆਓ ਜੀ ਆਪਾਂ ਹਰਿਆਣੇ ਗੁਰਦੁਆਰਾ। ਉਹਨਾਂ ਦੀ ਜ਼ਰੂਰਤ ਤਾਂ ਪਈ ਆ ਜਦੋਂ ਉਹਨਾਂ ਨੂੰ ਪਤਾ ਹੈਗਾ ਵੀ ਇਹਨਾਂ ਨੇ ਪਾਸੇ ਹੋਣਾ ਨਹੀਂ ਤੇ ਹੋਰ ਕਿਸੇ ਸਿੱਖ ਨੇ ਆਉਣਾ ਨਹੀਂ। ਹਰ ਇੱਕ ਵਿਰੋਧੀ ਨੂੰ ਚੰਗੀ ਤਰ੍ਹਾਂ ਪਤਾ ਕਿ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਤੋਂ ਪਾਸੇ ਹੋਣਾ ਨਹੀਂ ਤੇ ਉਹਨਾਂ ਦੇ ਟੋਲੇ ਦੀ ਹਮਾਇਤ ਵਿੱਚ ਕਿਸੇ ਸਿੱਖ ਨੇ ਆਉਣਾ ਨਹੀਂ। ਉਹ ਵੇਲਾ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਵਾਲੇ ਜਦੋਂ ਕੋਈ ਹੋਕਾ ਦਿੰਦੇ ਸੀ, ਹੋਕਾ ਦੇਣਾ ਵੀ ਫਲਾਣੇ ਗੱਲ ਦੇ ਲਈ, ਫਲਾਣੇ ਮਸਲੇ ਦੇ ਲਈ ਆਪਾਂ ਮੋਰਚਾ ਲਾਉਣਾ, ਤੇ ਪੁੱਛਦੇ ਵੀ ਨਹੀਂ ਸੀ ਹੁੰਦੇ ਪਿੰਡਾਂ ਵਾਲੇ ਸਾਡੇ ਬਜ਼ੁਰਗ ਵੀ ਹੁਣ ਕਦੋਂ ਮੁੜਾਂਗੇ। ਇਹ ਵੀ ਨਹੀਂ ਸੀ ਪਤਾ, ਜੇਲ੍ਹ ਭਰੋ ਜਾਂ ਜੋ ਵੀ ਕੁਰਬਾਨੀਆਂ ਕਰਨੀਆਂ ਪੈਣ, ਤਿਆਰ ਰਹਿੰਦੇ ਸੀ। ਭਰੋਸਾ ਹੁੰਦਾ ਸੀ ਲੀਡਰਸ਼ਿਪ ਦਾ। ਇਹ ਨਹੀਂ ਕਿ ਉਸ ਟਾਈਮ ਦੀ ਲੀਡਰਸ਼ਿਪ ਗਲਤੀਆਂ ਨਹੀਂ ਸੀ ਕਰਦੀ। ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਜਾਂ ਇਸ ਤੋਂ ਪਹਿਲਾਂ ਲੀਡਰਾਂ ਤੋਂ ਗਲਤੀਆਂ ਹੁੰਦੀਆਂ ਰਹੀਆਂ ਨੇ, ਪਰ ਹੁਣ ਤਾਂ ਉਹਨਾਂ ਨੇ ਹਿਸਾਬ ਕਿਤਾਬ ਵੀ ਕੁਝ ਹੋਰ ਫੜ ਲਿਆ। ਯਾਦ ਕਰੋ ਜਦੋਂ ਇਹ ਸਰਕਾਰ ਸੀ ਅਕਾਲੀ ਦਲ ਦੀ, ਤੇ ਹੋਲੀ ਵਾਲੇ ਦਿਨ ਇਸ ਟਾਈਮ ਇੱਕ ਮੂੰਹ ਸਿਰ ਲਵੇੜ ਕੇ, ਵਾਲ ਖਿਲਾਰ ਕੇ, ਭੂਤ ਭੰਗੜਾ ਜਿਹਾ ਪਾ ਕੇ ਇੱਕ ਭੈੜੀ ਜੀ ਫੋਟੋ ਸੁਖਬੀਰ ਬਾਦਲ ਦੀ ਆਈ ਸੀ ਕਿ ਹੋਲੀ ਖੇਡ ਰਹੇ ਨੇ। ਲੋਕ ਪੁੱਛਦੇ ਆ ਅਕਾਲੀ ਦਲ ਦੇ ਪ੍ਰਧਾਨ ਦੀ ਕਿਰਪਾਨ ਕਿੱਥੇ ਹੈ। ਸੋ ਗਿਆਨੀ ਹਰਪ੍ਰੀਤ ਸਿੰਘ ਜਾਂ ਹੋਰ ਜਦੋਂ ਬੋਲਦੇ ਆ ਉਦੋਂ ਤਾਂ ਇਉਂ ਲੱਗਦਾ ਹੁੰਦਾ ਵੀ ਬਸ ਜੀ ਸਾਹਮਣੇ ਬੈਠੇ ਬੰਦੇ ਇਮੋਸ਼ਨਲ ਹੋ ਜਾਂਦੇ ਆ ਵੀ ਕਿੱਡਾ ਦਰਦ ਵਾ। ਪਰ ਸੱਚੀ ਗੱਲ ਇਹ ਆ ਕਿ ਜਿੰਨਾ ਟਾਈਮ ਬਾਦਲ ਪਰਿਵਾਰ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਲਾਣਾ, ਇਹ ਲਾਣੇ ਤੋਂ ਭਾਵ ਜਿਹੜੀ ਉਹਨਾਂ ਦੀ ਜੁੰਡਲੀ ਆ, ਜਿੰਨਾ ਟਾਈਮ ਉਹ ਬੈਠੇ ਆ, ਕਿਸੇ ਸਿੱਖ ਤੋਂ ਤਾਂ ਮਤ ਆਸ ਕਰੋ ਕਿ ਉਹ ਇਸ ਸਾਰੇ ਚੱਕਰ ਦਾ ਹਿੱਸਾ ਬਣੂਗਾ। ਕਿਉਂਕਿ ਜਦੋਂ ਵੀ ਤਾਕਤ ਹੱਥ 'ਚ ਆਈ, ਲੋਕ ਤਾਂ ਇਹ ਸ਼ਰਤਾਂ ਲਾਈ ਬੈਠੇ ਆ ਵੀ ਜੇ ਕਿਤੇ ਦੁਬਾਰਾ ਕੁਰਸੀ ਨੂੰ ਹੱਥ ਪੈ ਗਿਆ ਬਾਦਲ ਪਰਿਵਾਰ ਦਾ, ਤਾਂ ਲਿਸਟਾਂ ਬਣਾਈ ਫਿਰਦੇ ਆ ਵੀ ਇਹਨਾਂ ਬੰਦਿਆਂ ਦਾ ਖੁਰਾ ਖੋਜ ਮਟਾਉਣਾ। ਆ ਜਿਹੜਾ ਰੌਲਾ ਪਿਆ ਸੀਗਾ ਜਿੱਦਣ ਅਜਨਾਲੇ ਦੇ ਵਿੱਚ ਲਵਪ੍ਰੀਤ ਸਿੰਘ ਤੂਫਾਨ, ਜਿਹੜਾ ਭਾਈ ਜਗਰਾਜ ਸਿੰਘ ਤੂਫਾਨ ਦਾ ਭਾਣਜਾ ਹੈ, ਉਹਨੂੰ ਛੁਡਵਾਉਣ ਚਲੇ ਗਿਆ ਭਾਈ ਅਮਰਤਪਾਲ ਸਿੰਘ ਤੇ ਹੋਰ ਸਿੰਘ ਛੁਡਾ ਲਿਆਏ। ਮੈਨੂੰ ਚੇਤੇ ਆ, ਮੈਂ ਉਸ ਦਿਨ ਸੋਚ ਰਿਹਾ ਸੀ ਜਦੋਂ ਉਹਨਾਂ ਦੇ ਲੌਜਿਕ ਤੱਥ ਸੁਣੇ, ਦਲੀਲ ਸੁਣੀ ਕਿ ਜੇ ਉਹਨੂੰ ਜੇਲ੍ਹ ਭੇਜ ਦਿੰਦੇ, ਲੋਕ ਕਹਿੰਦੇ ਆ ਨਾ ਮੱਤਾਂ ਜਿਹੀਆਂ ਦਿੰਦੇ ਨੇ ਕਿ ਕਾਨੂੰਨ ਅਨੁਸਾਰ ਲੜਨਾ ਚਾਹੀਦਾ ਸੀ, ਉਹਦੇ ਇਨਕੁਆਰੀ ਪਾ ਲੈਂਦੇ, ਫੇਰ ਹੋ ਸਕਦਾ ਵੀ ਜੇ ਇਨਕੁਆਰੀ 'ਚ ਝੂਠਾ ਪਾਇਆ ਜਾਂਦਾ ਵੀ ਗਲਤ ਫਸਾਇਆ ਵਾ, ਉਹਨੂੰ ਛੱਡ ਹੀ ਦਿੰਦੇ ਜਾਂ ਅਦਾਲਤ ਨੇ ਛੱਡ ਦੇਣਾ ਸੀ। ਇਹ ਜਿਹੜੀਆਂ ਫੁਗਰੀਆਂ ਜਿਹੀਆਂ ਜਬਲੀਆਂ ਜਿਹੀਆਂ ਮਾਰਦੇ ਆ, ਮੈਨੂੰ ਬੜਾ ਹਾਸਾ ਆਵੇ ਵੀ ਆ ਕੇ ਮੈਨੂੰ ਪੁੱਛ ਲਓ। ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਵਿੱਚ 33 ਦਿਨ ਮੈਂ ਜਦੋਂ ਲੁਧਿਆਣੇ CI ਸਟਾਫ ਰਿਹਾ, ਕੱਲੇ ਪੁਲਿਸੀਏ ਨੂੰ ਪਤਾ ਸੀਗਾ ਵੀ ਘੁਮਾਣ ਦਾ ਕੋਈ ਕਸੂਰ ਨਹੀਂ। ਮੈਂ ਜਦੋਂ ਆ ਗੁਰਪ੍ਰੀਤ ਸਿੰਘ ਤੂਰ, ਜਿਹੜਾ ਬਾਹਲਾ ਹੀ ਬੀਬਾ ਜਿਹਾ ਬਣ ਕੇ ਰਹਿੰਦਾ ਅਫਸਰ, ਇਹਨੂੰ ਮੈਂ ਆਖਿਆ ਵੀ ਇੰਨਾ ਕੁੱਤੇ ਖਾਣੀ ਕਰਨ ਨਾਲੋਂ ਤਾਂ ਮੇਰੇ ਤੇ ਕੇਸ ਹੀ ਬਣਾ ਦਿਓ ਕੋਈ। ਕਹਿੰਦਾ ਰਹਿਣ ਦੇ, ਇਹ ਜਿਹੀਆਂ ਗੱਲਾਂ ਨਾ ਕਰ, ਉਹ ਤਾਂ ਚਾਹੁੰਦੇ ਆ ਤੇਰੇ ਤੇ ਕੇਸ ਬਣਾ ਦਈਏ, ਤੂੰ ਕਾਹਨੂੰ ਇਹੋ ਜਿਹੇ ਪੰਗੇ ਲੈਣਾ, ਤੇਰਾ ਸੁਰਖਰੂ ਹੋ ਜਾਣਾ ਤੂੰ। ਪਰ ਕਿੱਥੇ, ਅਗਲਿਆਂ ਨੇ ਟੰਗਤਾ ਫੜ ਕੇ। ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲੇ ਮੈਨੂੰ ਚੰਦੂ ਮਾਦਰਾ ਸਾਹਿਬ ਤੇ ਪਜੋੜੀ ਸਾਹਿਬ ਦੇ ਲੈ ਕੇ ਗਏ। ਕੈਪਟਨ ਕਮਲਜੀਤ ਤਾਂ ਚਲੋ ਹੁਣ ਹੈ ਨਹੀਂ, ਇਹ ਤਾਂ ਜਿਉਂਦੇ ਬੈਠੇ, ਜਿਹੜਾ ਮਰਜ਼ੀ ਪੁੱਛ ਲਓ ਇਹਨਾਂ ਨੂੰ। ਤੇ ਉਹਨਾਂ ਨੇ ਇਹੀ ਕਿਹਾ ਸੀ ਵੀ ਜੇ ਅਕਾਲੀ ਦਲ ਦੇ ਰਾਜ ਵਿੱਚ ਅਸੀਂ ਸਿੱਖਾਂ ਦੇ ਬੱਚਿਆਂ ਨੂੰ ਝੂਠੇ ਮੁਕੱਦਮਿਆਂ ਤੋਂ ਬਚਾ ਨਹੀਂ ਸਕਦੇ ਤਾਂ ਹੋਰ ਕੀ ਕਰੀਏ। ਤੇ ਫਿਰ ਇਨਕੁਆਰੀ ਵੀ ਲਾਈ, ਜਿਹੜੇ ਸਮਝਦੇ ਆ ਵੀ ਇਨਕੁਆਰੀ ਲਾਉਣੀ ਚਾਹੀਦੀ ਸੀਗੀ ਜੀ ਇਹਨਾਂ ਨੂੰ। ਇਨਕੁਆਰੀ ਲਾਈ, ਜਿਹੜਾ ਸੱਜਣ ਸਿੰਘ ਚੀਮਾ ਹੁਣ ਬਾਅਦ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਇਲੈਕਸ਼ਨ ਵੀ ਲੜਿਆ ਸੀ, ਸ਼ਾਇਦ ਉਹ ਕਪੂਰਥਲੇ ਵਾਲੇ ਇਧਰਲੇ ਇਲਾਕੇ ਦੇ ਚੋਂ, ਉਹ ਉਦੋਂ ਅਫਸਰ ਸੀ ਲੁਧਿਆਣੇ। ਉਹਨੂੰ ਇਨਕੁਆਰੀ ਮਾਰਕ ਹੋ ਗਈ। ਮੇਰੇ ਜਿਹੜੇ ਪੈਰਵਾਈ ਕਰਦੇ ਸੀ ਸੱਜਣ, ਉਹ ਉੱਥੇ ਕਈ ਆਗੂ ਜਿਹੜੇ ਸਿੱਖ ਸੰਘਰਸ਼ ਵਿੱਚ ਵਿਚਰਦੀਆਂ ਰਹੀਆਂ ਸ਼ਖਸੀਅਤਾਂ, ਸਾਰਿਆਂ ਨੇ ਜਾ ਕੇ ਦੱਸਿਆ ਕਿ ਉਹਦਾ ਕੋਈ ਦੋਸ਼ ਨਹੀਂ, ਕਸੂਰ ਨਹੀਂ, ਉਹਦਾ ਜੈਸਵਾਲ ਦਾ ਹੈਗਾ ਵੀ ਮੈਨੂੰ ਇੱਥੇ ਜੀ ਲੁਧਿਆਣੇ ਦੇ ਵਿੱਚ ਇਹ ਭਈਆਂ ਦੇ ਖਿਲਾਫ, ਮਾਈਗ੍ਰੇਟ ਲੇਬਰ ਦੇ ਖਿਲਾਫ ਘੁਮਾਣ ਹੋਣੀ ਕਿਉਂ ਐਕਟੀਵਿਟੀ ਕਰਦੇ ਆ।
ਤੇ ਸਿੱਖ ਹੋਣ ਦੇ ਨਾਤੇ ਉਹ ਪੰਥ ਦਾ ਦਰਦ ਰੱਖਦੇ ਆ, ਖਾਲਿਸਤਾਨੀ ਸੰਘਰਸ਼ ਦਾ ਕਿਉਂ ਪੱਖ ਕਰਦੇ ਆ, ਇਸ ਕਰਕੇ ਉਹ ਚੜੇ ਹੋਏ ਨੇ ਵੀ ਤੂੰ ਉਹ। ਪਰ ਸੱਜਣ ਸਿੰਘ ਚੀਮੇ ਨੇ ਵੀ ਰਿਪੋਰਟ ਗਲਤ ਦਿੱਤੀ, ਉਹ ਮੰਨੇ, ਮੂੰਹੋਂ ਮੂੰਹ ਮੰਨਿਆ। ਉਹ ਪੰਜੋੜੀ ਹੋਣੀ ਵੀ ਗਏ, ਹੋਰ ਵੀ ਸਾਰੇ ਜਣੇ ਮੇਰੇ ਪੱਖ 'ਚ ਬਥੇਰੇ ਧਾਰਮਿਕ ਸਿਆਸੀ ਆਗੂ ਭੁਗਤੇ, ਪਰ ਉਹ ਸੱਜਣ ਸਿੰਘ ਚੀਮੇ ਨੇ ਰਿਪੋਰਟ ਇਹੀ ਦਿੱਤੀ ਕਿ ਜੀ ਪਰਚਾ ਬਿਲਕੁਲ ਸੱਚਾ। ਅਖੀਰ 3.5 ਸਾਲ ਬਾਅਦ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਮੈਂ ਬਰੀ ਤਾਂ ਭਾਵੇਂ ਹੋ ਗਿਆ, ਪਰ ਅੱਜ ਤੱਕ ਇਹ ਗੱਲ ਦਿਲ ਦਿਮਾਗ ਚੋਂ ਕਦੇ ਗਈ ਨਹੀਂ ਵੀ ਇਹ ਹਕੂਮਤੀ ਸਿਸਟਮ ਝੂਠੇ ਪਰਚੇ ਵੀ ਬਣਾ ਸਕਦਾ। ਤੇ ਪਰਚੇ ਤੋਂ ਬਾਅਦ ਵਿੱਚ ਤੁਸੀਂ ਕਿਸੇ ਜੇ ਸਿਆਸੀ ਭਲਵਾਨ ਤੋਂ ਕਹੋ, ਉੱਥੋਂ ਵੀ ਤੁਹਾਨੂੰ ਮੁਕਤੀ ਨਹੀਂ ਮਿਲ ਸਕਦੀ। ਜੇ ਤੁਸੀਂ ਕਹੋ ਵੀ ਇਨਕੁਆਰੀ ਪਾ ਕੇ ਛੁੱਟ ਜਾਓਗੇ ਤੁਹਾਡਾ ਉੱਥੇ, ਉਹ ਵੀ ਕੋਈ ਗੱਲ ਨਹੀਂ। ਤੇ ਜੇ ਕੋਈ ਕਵੇ ਵੀ ਹਾਂ ਅਦਾਲਤੀ ਤਾਂ 3.5 ਸਾਲ ਮੇਰੇ ਲੱਗੇ ਸੀ, ਆ ਜੇ ਲਵਪ੍ਰੀਤ ਸਿੰਘ ਉਹਨਾਂ ਨੂੰ ਉਹ ਨਾ ਛਡਾਉਂਦਾ, ਅਮਰਤਪਾਲ ਸਿੰਘ, ਇਹਨਾਂ ਨੂੰ 10-12 ਸਾਲ ਤੱਕ, ਕਿਉਂਕਿ ਹੁਣ ਤਾਂ ਜੱਗੀ ਜੋਹਲ ਵਾਰੀ ਆਪਾਂ ਦੇਖ ਹੀ ਲਿਆ ਵੀ ਕਿੰਨੇ ਸਾਲ ਹੋ ਗਏ ਉਹਨੂੰ ਅੰਦਰ ਬੈਠੇ ਨੂੰ ਵਿਚਾਰੇ ਨੂੰ। ਸੋ ਜਿਨ੍ਹਾਂ ਨੂੰ ਅਕਲ ਘੱਟ ਵਾ ਜਾਂ ਜਿਨ੍ਹਾਂ ਦਾ ਬਾਹ ਨਹੀਂ ਪਿਆ, ਮੈਂ ਤਾਂ ਇੱਕੋ ਹੀ ਬੇਨਤੀ ਕਰ ਸਕਦਾ ਵੀ ਕਾਹਨੂੰ ਸਾਤੋਂ ਦੁਰਸੀਸ ਲੈਂਦੇ ਹੋ। ਕਹਿਣਾ ਤਾਂ ਇਹ ਚਾਹੀਦਾ ਤੂੰ ਜਿੰਨਾ ਕੁ ਤੁਸੀਂ ਕਦੀ ਘੋਲਦੇ ਹੋ ਵੀ ਇੱਕ ਵਾਰੀ ਤੁਹਾਨੂੰ ਇੱਕ ਵਾਰੀ ਕੇਸ ਵਿੱਚ ਦੀ ਨਿਗਣਾ ਪੈ ਜੇ, ਅਕਲ ਆ ਜੇ, ਮੁੜ ਕੇ ਆਪੇ ਕਹਿੰਦੇ ਫਿਰੋਗੇ ਵੀ ਇੱਥੇ ਤਾਂ ਝੂਠਾ ਪਰਚਾ ਪਾ ਕੇ ਤੁਹਾਡੀ ਉਮਰ ਖਰਾਬ ਕੀਤੀ ਜਾ ਸਕਦੀ ਹੈ। ਜਿਨ੍ਹਾਂ ਦਾ ਬਾਹ ਨਹੀਂ ਪਿਆ ਹੁੰਦਾ ਐਵੇਂ ਜਵਲੀਆਂ ਮਾਰੀ ਜਾਣਗੇ ਕਿ ਜੀ ਉੱਥੇ ਕਾਹਨੂੰ ਐ ਕਰਨਾ ਸੀ, ਕਾਹਨੂੰ ਉਹ ਕਰਨਾ ਸੀ। ਇੱਥੇ ਝੂਠੇ ਮੁਕੱਦਮੇ ਦਰਜ ਕਰਕੇ ਜਿਹਨੂੰ ਜਦੋਂ ਮਰਜ਼ੀ ਟੰਗਿਆ ਜਾ ਸਕਦਾ। ਤੇ ਸਾਰਾ ਜਿਹੜਾ ਉਸ ਮੌਕੇ ਬੰਦੇ ਦਾ ਹੁੰਦਾ, ਅਸੀਂ ਹੁਣ ਕਾਂਗਰਸੀਆਂ ਕੋਲੇ ਤਾਂ ਜਾਣੋ ਰਹੇ, ਰਾਜ ਉਦੋਂ ਅਕਾਲੀ ਦਲ ਦਾ ਸੀ, ਅਕਾਲੀ ਲੀਡਰਾਂ ਕੋਲੇ ਗਏ। ਤੇ ਮੈਂ ਅੱਜ ਵੀ ਕਹਿਣਾ ਹੈਗਾ ਵੀ ਕਿਸੇ ਕਾਂਗਰਸੀ, ਕਿਸੇ ਭਾਜਪਾਈ, ਕਿਸੇ ਗੋਲ ਗੱਪੇ ਵੇਚਣ ਵਾਲੇ, ਮਾਲੇ ਦੀ ਰੇਹੜੀ ਵਾਲੇ ਲਾਉਣ ਵਾਲੇ ਕੋਲ ਚਲੇ ਜਾਂਦੇ ਸ਼ਾਇਦ ਬਚਾਅ ਹੋ ਜਾਂਦਾ, ਪਰ ਇਹ ਅਕਾਲੀ ਲੀਡਰ ਕਿਸੇ ਸਿੱਖ ਦੇ ਕੰਮ ਨਹੀਂ ਆ ਸਕਦੇ। ਸੋ ਪੰਥ ਦਾ, ਸਿੱਖੀ ਦਾ ਜੋ ਹਾਲ ਆ, ਜੋ ਸਿੱਖ ਨੌਜਵਾਨਾਂ ਦੇ ਅੰਦਰ ਇਸ ਤਰੀਕੇ ਦੀ ਗਿਰਾਵਟ ਆ ਰਹੀ ਆ, ਜਿਸ ਪਾਸੇ ਨੂੰ ਸਾਡਾ ਸਾਰਾ ਸਮਾਜ ਜਾ ਰਿਹਾ, ਉਹਦੇ ਲਈ ਜਿਹੜੀ ਜ਼ਿੰਮੇਵਾਰੀ ਆ ਉਹ ਸਿੱਖ ਕੌਮ ਸਿਰ ਨਹੀਂ ਪਾਉਣੀ ਚਾਹੀਦੀ। ਗਿਆਨੀ ਹਰਪ੍ਰੀਤ ਸਿੰਘ ਜੀ, ਸਾਰੀ ਗੱਲ ਨੂੰ ਸਮਝੋ। ਜਿਸ ਟੱਬਰ ਦੇ ਹੱਥ ਵਿੱਚ ਜੇ ਤਾਂ ਪੰਥ ਦੀ ਹੋ ਰਹੀ ਹੁੰਦੀ ਬੱਲੇ ਬੱਲੇ, ਫੇਰ ਤਾਂ ਤੁਸੀਂ ਜਾਂ ਸਾਰਿਆਂ ਨੇ ਕਹਿਣਾ ਸੀ ਦੇਖਿਆ ਸੁਖਬੀਰ ਸਿੰਘ ਬਾਦਲ ਦਾ ਕਮਾਲ। ਤੇ ਜੇ ਅੱਜ ਬੇੜਾ ਗਰਕ ਹੋ ਰਿਹਾ, ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਸਿਹਰਾ ਬੰਨੋ, ਐਵੇਂ ਸਿੱਖਾਂ ਨੂੰ ਨਾ ਤਾਨੇ ਜੇ ਮਾਰੋ ਕਿ ਇਹਨਾਂ ਨੇ ਨੈਰੇਟਿਵ ਸਿਰਜਤਾ ਤੇ ਫਲਾਨਾ ਕਰਤਾ। ਸੋ ਇੰਨਾ ਹੀ ਕਾਫੀ ਆ। ਜਿਹੜਾ ਸਾਡਾ ਸੱਜਣ ਪਿਆਰਾ ਵੀਰ ਪ੍ਰਦੀਪ ਸਿੰਘ ਚੜ੍ਹਾਈ ਕਰ ਗਿਆ, ਜਿਹੜਾ ਜਾਨ ਚਲੀ ਗਈ, ਉਹਦਾ ਅਫਸੋਸ ਜ਼ਾਹਿਰ ਕਰਦੇ ਆ। ਤੇ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਹੀ ਮੱਤ ਦਈਏ, ਉਹਨਾਂ ਨੂੰ ਸਮਝਾਈਏ ਕਿ ਆਪਣਾ ਤਾਂ ਪਹਿਲਾਂ ਹੀ ਗੁਲਾਮੀ ਦੇ ਕਰਕੇ ਬਹੁਤ ਮਾੜਾ ਹਾਲ ਆ। ਸੋ ਬੁਰਾਈਆਂ ਤੋਂ ਬਚੀਏ ਤੇ ਸਹੀ ਪਾਸੇ ਆਈਏ, ਕੌਮ ਦੀ ਸੇਵਾ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।